वाहिगुरू जी का खालसा वाहिगुरू जी की फतेह। टीवी 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਪ੍ਰੀਤ ਸਿੰਘ ਅੱਜ ਇਸ ਵਿਸ਼ੇਸ਼ ਪੈਨਲ ਡਿਸਕਸ਼ਨ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ 73ਵੇਂ ਰਿਪਬਲਿਕ ਡੇ ਨੂੰ ਮੁੱਖ ਰੱਖਦਿਆਂ ਹੋਇਆਂ, ਜਿੱਥੇ ਇੱਕ ਪਾਸੇ ਵੱਡੇ ਲੈਵਲ ਦੇ ਉੱਤੇ ਜਸ਼ਨ ਮਨਾਏ ਜਾ ਰਹੇ ਨੇ, ਨਾ ਹੀ ਸਿਰਫ ਭਾਰਤ ਦੇ ਵਿੱਚ ਬਲਕਿ ਜਿੱਥੇ-ਜਿੱਥੇ ਵੀ ਭਾਰਤ ਦੇ ਕੌਂਸੂਲੇਟ ਤੇ ਐਮਬੈਸੀਜ਼ ਦੁਨੀਆ ਦੇ ਵਿੱਚ ਨੇ, ਉੱਥੇ ਵੱਡੇ ਲੈਵਲ ਦੇ ਉੱਤੇ ਇਸ ਵਕਤ ਜਿਹੜੇ ਨੇ ਆਉਂਦੀ ਕੱਲ ਜਿਹੜੇ ਨੇ ਜਸ਼ਨ ਮਨਾਏ ਜਾ ਰਹੇ ਆ। ਤੇ ਇੱਥੇ ਆਲਰੇਡੀ ਦਿੱਲੀ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੀ 26 ਜਨਵਰੀ ਦੀ ਸਵੇਰ ਹੈ ਉਹ ਚੜ੍ਹ ਚੁੱਕੀ ਹੈ। ਜਿੱਥੇ ਇੱਕ ਪਾਸੇ ਜਸ਼ਨਾਂ ਦਾ ਮਾਹੌਲ ਹੈ, ਉੱਥੇ ਦੂਜੇ ਪਾਸੇ ਇਸ ਦਿਨ ਨੂੰ ਸਿੱਖ ਕੌਮ ਵੱਲੋਂ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ। ਇਹ ਪਹਿਲੀ ਵਾਰ ਨਹੀਂ, 1947 ਤੋਂ ਲੈ ਕੇ ਜਦੋਂ ਅਸੀਂ ਦੇਖਦੇ ਹਾਂ ਜਿਹੜਾ ਸਿੱਖਾਂ ਦਾ ਭਾਰਤ ਦੀ ਸਟੇਟ ਦੇ ਨਾਲ ਇੱਕ ਰਿਲੇਸ਼ਨਸ਼ਿਪ ਸ਼ੁਰੂ ਹੁੰਦਾ ਹੈ, ਉਹ ਕਿਵੇਂ ਖਟਾਸ ਦੇ ਵਿੱਚ ਬਦਲਿਆ 1947 ਤੋਂ ਹੀ ਲੈ ਕੇ ਫਿਰ 1950 ਦੇ ਵਿੱਚ ਜਦੋਂ ਇਹ ਸੰਵਿਧਾਨ ਲਾਗੂ ਕੀਤਾ ਗਿਆ, ਕਿਵੇਂ ਉਹਦੇ ਵਿੱਚ ਸਿੱਖਾਂ ਨੂੰ ਕਲੱਬ ਕਰਕੇ ਹਿੰਦੂਆਂ ਦਾ ਹਿੱਸਾ ਦੱਸਿਆ ਗਿਆ ਤੇ ਕਿਵੇਂ ਸਿੱਖਾਂ ਨੇ ਪ੍ਰੋਟੈਸਟ ਕੀਤਾ। ਪਹਿਲੀ ਵਾਰ 1950 ਦੇ ਵਿੱਚ ਸੀ ਜਦੋਂ ਕਾਲੇ ਦਿਨ ਵਜੋਂ ਅਕਾਲੀ ਦਲ ਵੱਲੋਂ ਮਨਾਇਆ ਗਿਆ ਸੀ। ਅੱਜ ਦਾ ਜਿਹੜਾ ਇਹ ਦਿਨ ਹੈ 26 ਜਨਵਰੀ ਦਾ ਜਿਹੜਾ ਦਿਨ ਹੈ, ਇਸ ਦਿਨ ਨੂੰ ਕਾਲੇ ਦਿਨ ਵਜੋਂ ਉਦੋਂ ਤੋਂ ਲੈ ਕੇ ਜਿਹੜੇ ਸਿੱਖ ਨੇ ਉਹ ਮਨਾਉਂਦੇ ਆ ਰਹੇ ਆ। ਕੱਲ ਨੂੰ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਅੱਜ 26 ਜਨਵਰੀ ਦੀ ਈਵ ਦੇ ਮੌਕੇ ਦੇ ਉੱਤੇ, ਤੇ ਅਮਰੀਕਾ ਦੇ ਵਿੱਚ ਵਾਸ਼ਿੰਗਟਨ DC ਜਿੱਥੇ ਮੇਨ ਅੰਬੈਸੀ ਸਥਿਤ ਹੈ ਅਮਰੀਕਾ ਦੀ ਰਾਜਧਾਨੀ ਵਿਖੇ, ਉੱਥੇ ਵੀ ਵੱਡੇ ਲੈਵਲ ਤੇ ਜਿਹੜਾ ਪ੍ਰੋਟੈਸਟ ਹੈ ਉਹ ਲੀਕਿਆ ਗਿਆ। ਕੈਨੇਡਾ ਦੀ ਪਾਰਲੀਮੈਂਟ ਦੇ ਬਾਹਰ, ਆਟਵਾ ਦੇ ਵਿੱਚ, ਟੋਰਾਂਟੋ, ਹੋਰ ਵੀ ਨਾਰਥ ਅਮਰੀਕਾ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤੇ UK ਦੇ ਵਿੱਚ, ਈਵਨ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਿਹੜੇ ਪ੍ਰੋਟੈਸਟ ਨੇ ਉਹ ਕੀਤੇ ਜਾ ਰਹੇ ਨੇ। ਸੋ ਅੱਜ ਇਸ 26 ਜਨਵਰੀ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਇਸ ਦਿਨ ਦੀ ਅਹਿਮੀਅਤ ਬਾਰੇ, ਸਿੱਖਾਂ ਦੇ ਲਈ ਸਿੱਖ ਕਿਉਂ ਕਾਲੇ ਦਿਨ ਵਜੋਂ ਮਨਾਉਂਦੇ ਆ, ਜਿਵੇਂ ਦਾ ਸਿੱਖਾਂ ਦਾ ਰਿਲੇਸ਼ਨਸ਼ਿਪ ਰਿਹਾ ਪਿਛਲੇ 1947 ਤੋਂ ਲੈ ਕੇ ਹੁਣ ਤੱਕ ਦਾ, ਜਿੱਥੇ ਇਹਦੇ ਉੱਤੇ ਵੀ ਵਿਚਾਰ ਚਰਚਾ ਕਰਾਂਗੇ। ਅੱਜ ਦੇ ਮੌਜੂਦਾ ਹਾਲਾਤਾਂ ਬਾਰੇ ਵੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਸਰਦਾਰ ਹਿੰਮਤ ਸਿੰਘ ਸਟੂਡੀਓ ਦੇ ਵਿੱਚ ਮੌਜੂਦ ਨੇ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇ। ਆਓ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਤੁਹਾਡਾ ਦੋਹਾਂ ਦਾ ਜੀ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਸ਼ੁਰੂਆਤ ਮੈਂ ਤੁਹਾਡੇ ਕੋਲੋਂ ਕਰਾਂ, ਜਿੱਥੇ ਇੱਕ ਪੱਖ ਅੱਜ ਦੀ ਮੌਜੂਦਾ ਜਿਹੜੀ ਸਥਿਤੀ ਹੈ ਉਸ ਨੂੰ ਮੁੱਖ ਰੱਖਦਿਆਂ ਹੁੰਦਾ, ਪਰ ਇਹਦੇ ਨਾਲ ਮਤਲਬ ਪਿਛੋਕੜ ਦੇ ਵੱਲ ਦੇਖਣਾ ਜਾਂ ਜਾਣਨਾ ਵੀ ਬਹੁਤ ਜ਼ਰੂਰੀ ਹੈ ਵੀ ਕਿਉਂ ਜਿਹੜਾ ਇਹ ਕਾਲਾ ਦਿਵਸ ਹੈ ਉਹ ਮਨਾਇਆ ਜਾਂਦਾ ਸਿੱਖਾਂ ਵੱਲੋਂ। ਦੇਖੋ, ਇਹ ਕਹਾਣੀ ਤਾਂ ਪਿਛਲੇ ਆਲਮੋਸਟ 75 ਸਾਲਾਂ ਦੀ ਦੁਹਰਾਈ ਜਾ ਰਹੀ ਹੈ ਔਰ ਇਹਨਾਂ 75 ਸਾਲਾਂ 'ਚ ਜਦੋਂ ਸਾਡੀ ਅਹਿਮਕ ਲੀਡਰਸ਼ਿਪ ਨੇ ਅਗਸਤ 1947 ਦੇ ਉਸ ਦੌਰ 'ਚ ਆਪਣੀ ਕਿਸਮਤ ਭਾਰਤ ਦੇ ਨਾਲ ਜੋੜੀ, ਸਾਡੇ ਇਸ 75 ਸਾਲਾਂ ਦੀ ਦੁਖਦ ਕਹਾਣੀ ਦਾ ਆਗਾਜ਼ ਹੋਇਆ, ਜਿਸ ਲਈ ਅਕਸਰ ਮੈਂ ਇਹ ਸ਼ੇਅਰ ਦੁਹਰਾਉਂਦਾ ਕਿ ਉਹ ਵਕਤ ਵੀ ਦੇਖਾ तारीख की घड़ियों ने जब लम्हों ने खता की सदियों ने सजा पाई। और ज़ाहिर है कि 15 अगस्त 1947 तो कुछ हफ्ते बाद ही 10 अक्तूबर 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਐਲਾਨਣ ਵਾਲਾ ਸਰਕੂਲਰ ਜਵਾਹਰ ਲਾਲ ਨਹਿਰੂ ਪ੍ਰਾਈਮ ਮਿਨਿਸਟਰ, ਪਟੇਲ ਹੋਮ ਮਿਨਿਸਟਰ ਔਰ ਚੰਦੂ ਲਾਲ ਤ੍ਰਿਵੇਦੀ ਰਾਹੀਂ ਪੰਜਾਬ ਦੇ ਜਿਹੜੇ 13 ਜ਼ਿਲ੍ਹੇ ਬਚੇ ਸੀ 47 ਦੀ ਵੰਡ ਦੇ ਵਿੱਚ 32-33 ਜ਼ਿਲ੍ਹਿਆਂ 'ਚੋਂ ਉਹਨਾਂ ਦੇ ਡਿਪਟੀ ਕਮਿਸ਼ਨਰਸ ਨੂੰ ਆਏ ਔਰ ਸਰ ਕਪੂਰ ਸਿੰਘ ਜਿਹੜੇ ਡਿਸਟ੍ਰਿਕਟ ਕਾਂਗੜਾ ਦੇ ਜਿਹੜੇ ਨੇ ਡਿਪਟੀ ਕਮਿਸ਼ਨਰ ਸਨ ICS, ਉਹਨਾਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤੇ ਇਸ ਦੀ ਕੀਮਤ ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਬਾਅਦ ਡਿਸਮਿਸ ਕੀਤਾ ਗਿਆ ਬਿਨਾਂ ਪੈਨਸ਼ਨ ਤੋਂ। ਪਰ ਇਹ ਸ਼ੁਰੂਆਤ ਸੀ। ਇਹਦੇ ਬਾਵਜੂਦ ਜਿਹਨੂੰ ਕਹਿੰਦੇ ਨੇ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ, ਇਸ ਸਰਕੂਲਰ ਦੀ ਗੱਲ ਕੁਝ ਮਹਿਦੂਦ ਲੋਕਾਂ ਨੂੰ ਪਤਾ ਸੀ। ਮਾਸਟਰ ਤਾਰਾ ਸਿੰਘ ਨੇ ਕਨਵੇ ਵੀ ਕੀਤੀ, ਸਰ ਕਪੂਰ ਸਿੰਘ ਨੇ ਕਨਵੇ ਕੀਤੀ ਮਾਸਟਰ ਤਾਰਾ ਸਿੰਘ ਨੂੰ, ਲੇਕਿਨ ਆਮ ਸਿੱਖਾਂ ਦੇ ਵਿੱਚ ਜਿਨ੍ਹਾਂ 'ਚ ਆਲਮੋਸਟ 40% ਸਿੱਖ ਪਨਾਹਗੀਰ ਬਣ ਕੇ, ਰਿਫਿਊਜੀ ਬਣ ਕੇ ਅਜੇ ਕੈਂਪਾਂ ਦੇ ਵਿੱਚ ਰੁਲ ਰਹੇ ਸੀ, ਫਿਰ ਵੀ ਇਹ ਆਸ ਸੀ ਉਹਨਾਂ ਨੂੰ ਗਾਂਧੀ ਦਾ ਇਮੇਜ, ਨਹਿਰੂ ਦਾ, ਕਾਂਗਰਸ ਦੇ ਰੈਜ਼ੋਲੂਸ਼ਨ, ਇਹਨਾਂ ਸਾਰਿਆਂ ਤੇ ਭਰੋਸਾ ਸੀ, ਜਿਹਦੇ 'ਚ ਰਿਪੀਟਡਲੀ ਕਿਹਾ ਗਿਆ ਸੀ ਨਹਿਰੂ ਨੇ, ਗਾਂਧੀ ਨੇ 1929 ਦੇ ਵਿੱਚ
ਸਰਦਾਰ ਬਹਾਦਰ ਖੜਗ ਸਿੰਘ ਜਿਨ੍ਹਾਂ ਦੇ ਘਰ ਆ ਕੇ ਇਹ ਗੱਲ ਕਹੀ। ਉਸ ਤੋਂ ਇਮੀਡੀਏਟ ਬਾਅਦ ਜਿਹੜੀ ਮੀਡੀਆ 'ਚ ਵੀ ਆਈ ਕਿ ਨੋ ਕਨਸਟੀਟਿਊਸ਼ਨ ਇਨ ਇੰਡੀਆ ਵਿਲ ਬੀ ਐਕਸੈਪਟਡ ਵਿਚ ਵੋਂਟ ਬੀ ਐਕਸੈਪਟੇਬਲ ਟੂ ਦ ਸਿੱਖਸ, ਕਿ ਕਦੇ ਕੋਈ ਵੀ ਭਾਰਤ 'ਚ ਐਸਾ ਸੰਵਿਧਾਨ ਨਹੀਂ ਮੰਨਿਆ ਜਾਏਗਾ ਜਿਹੜਾ ਸਿੱਖਾਂ ਨੂੰ ਕਬੂਲ ਨਾ ਹੋਏ। ਇਹੀ ਗੱਲ ਜਦੋਂ 1931-32 ਦੇ ਵਿੱਚ ਗਾਂਧੀ ਰਾਉਂਡ ਟੇਬਲ ਕਾਨਫਰੰਸ ਤੇ ਜਾਣ ਲਈ ਦਿੱਲੀ ਪਹੁੰਚਦਾ ਔਰ ਗੁਰਦੁਆਰਾ ਸੀਸਗੰਜ ਦੇ ਇਕੱਠ ਦੇ ਵਿੱਚ ਉਹ ਇਹ ਕਹਿੰਦਾ, ਇਹੀ ਰਿਪੀਟ ਕੀਤਾ ਜਾਂਦਾ ਔਰ ਉਹਨੂੰ ਸਰਦਾਰ ਮਧੂਸੂਦਨ ਸਿੰਘ ਬੇਦੀ ਨਾਂ ਦੇ ਇੱਕ ਪ੍ਰੋਮਿਨੈਂਟ ਸਿੱਖ ਦੀਵਾਨ ਦੇ ਵਿੱਚ ਹੀ ਖੜੋ ਕੇ ਸਵਾਲ ਕਰਦੇ ਨੇ ਕਿ ਵੀ ਜੇ ਤੁਸੀਂ ਆਪਣੇ ਵਾਅਦਿਆਂ ਤੋਂ ਮੁੱਕਰ ਗਏ ਤੇ ਫਿਰ, ਤੇ ਉਹਦਾ ਉਹ ਜਵਾਬ ਦਿੰਦਾ ਜਿਹੜਾ ਔਨ ਰੈਕਰਡ ਹੈ ਉਸ ਪੀਰੀਅਡ ਦੇ ਮੀਡੀਆ ਦੇ ਵਿੱਚ ਵੀ ਛਪਿਆ। ਉਹਨੇ ਕਿਹਾ ਫਿਰ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਤਲਵਾਰ ਦਿੱਤੀ ਹੋਈ ਹੈ, ਉਹਨਾਂ ਲਈ ਹੱਕ ਬਨਾਜ਼ਬ ਹੋਏਗਾ ਔਰ ਉਹਨਾਂ ਨੂੰ ਪਤਾ ਹੈ ਕਿ ਜਸਟਿਸ ਕਿਵੇਂ ਲੈਣਾ। ਹੁਣ ਇਹ ਰੈਪੀਟੀਸ਼ਨ 1946 ਤੱਕ ਪਹੁੰਚਦੇ ਆ। ਲਾਸਟ ਅਸੀਂ ਨਹਿਰੂ ਦੀ ਕਲਕੱਤੇ ਦੀ ਪ੍ਰੈਸ ਕਾਨਫਰੰਸ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਸ਼ਨ ਤੋਂ ਬਾਅਦ ਦੀ ਦੇਖਦੇ ਆ, ਜਿਹਦੇ 'ਚ ਉਹ ਕਹਿੰਦਾ ਕਿ ਵੀ ਆਈ ਵੋਂਟ ਹੈਵ ਐਨੀ ਓਬਜੈਕਸ਼ਨ if the brave Sikhs of Punjab are given a province in the north of India so that they may also be able to enjoy the glow of freedom। ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿ ਬਹਾਦਰ ਪੰਜਾਬ ਦੇ ਸਿੱਖਾਂ ਨੂੰ ਭਾਰਤ ਦੇ ਉੱਤਰ 'ਚ ਖਿੱਤਾ ਦਿੱਤਾ ਜਾਏ ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ। ਹੁਣ ਇਹ ਸਾਰਾ ਕੁਝ ਬੈਕਗ੍ਰਾਉਂਡ ਸੀ ਔਰ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਚੁਣੇ ਹੋਏ ਨੁਮਾਇੰਦੇ ਦੋ ਸਿੱਖਾਂ ਦੇ ਸਰਦਾਰ ਭੁਪਿੰਦਰ ਸਿੰਘ ਮਾਨ ਔਰ ਸਰਦਾਰ ਹੁਕਮ ਸਿੰਘ ਸਨ। ਔਰ ਬੇਸ਼ੱਕ ਕਾਂਸਟੀਟਿਊਐਂਟ ਅਸੈਂਬਲੀ 1946 ਦੇ ਵਿੱਚ ਇਸ ਦੀ ਸ਼ੁਰੂਆਤ ਹੋ ਜਾਂਦੀ ਹੈ। ਹੁਣ ਅਗਲੇ 2-3 ਸਾਲ 1949 ਤੱਕ ਪਹੁੰਚਦੇ ਆ, 2-2.5 ਸਾਲ ਦੀ ਜਿਹੜੀ ਡਿਸਕਸ਼ਨ ਆਈਨੀ ਅਸੈਂਬਲੀ ਦੇ ਵਿੱਚ ਹੁੰਦੀ ਹੈ, ਜਿਹਦੇ ਵਿੱਚ ਫੈਸਲੇ ਸਿੰਪਲ ਮੈਜੋਰਟੀ, ਭਾਵੇਂ ਕਹਿਣ ਨੂੰ ਕਿਹਾ ਜਾਂਦਾ ਜੀ ਡਾਕਟਰ BR ਅੰਬੇਦਕਰ ਨੇ ਕਾਨਸਟੀਟਿਊਸ਼ਨ ਲਿਖਿਆ ਜਾਂ ਦੂਜਾ, ਪਰ BR ਅੰਬੇਦਕਰ ਟੈਕਨੀਕਲੀ ਕਾਂਸਟੀਟਿਊਐਂਟ ਅਸੈਂਬਲੀ ਦੇ ਨੂੰ ਪ੍ਰੀਜ਼ਾਈਡ ਕਰ ਰਹੇ ਸੀ, ਪਰ ਜਿਹੜੇ ਉਹਦੇ ਵਿੱਚ ਫੈਸਲੇ ਲਏ ਜਾ ਰਹੇ ਸੀ ਉਹ ਮੈਜੋਰਟੀ ਦੇ ਨਾਲ ਲਏ ਜਾ ਰਹੇ ਸੀ। ਜੇ ਤਜਵੀਜ਼ ਆਈ ਵੀ ਕਿ ਸਿੱਖਾਂ ਦੀ ਸਪੈਸ਼ਲ ਪ੍ਰੋਟੈਕਸ਼ਨ, ਸਪੈਸ਼ਲ ਕੋਈ ਮਾਈਨੋਰਿਟੀ ਰਾਈਟ, ਮੈਜੋਰਟੀ ਉਹਨਾਂ ਦੇ ਕੋਲ ਸੀ, ਉਹ ਰਿਜੈਕਟ ਕਰਦੇ ਚਲੇ ਗਏ। ਔਰ ਅਸੀਂ ਐਂਡ ਅਪ ਇੱਥੇ ਆ ਕੇ ਹੋਏ ਕਿ ਭਾਰਤੀ ਕਾਨਸਟੀਟਿਊਸ਼ਨ ਦਾ ਆਰਟੀਕਲ 25B ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਐਲਾਨਦਾ। ਸੋ ਇਹ ਬਿਗਨਿੰਗ ਸੀ ਉਸ ਕਾਨਸਟੀਟਿਊਸ਼ਨ। ਫਿਰ 1950 'ਚ ਅਸੀਂ ਡਿਫਰੈਂਟ ਕਾਨੂੰਨ ਦੇਖਦੇ ਹਾਂ, ਹਿੰਦੂ ਸਕਸੈਸ਼ਨ ਐਕਟ, ਹਿੰਦੂ ਮੈਰਿਜ ਐਕਟ, ਹਿੰਦੂ ਮਾਈਨੋਰਿਟੀ ਐਂਡ ਅਡਾਪਸ਼ਨ ਐਕਟ, ਉਹਨਾਂ ਸਾਰਿਆਂ ਦੇ ਵਿੱਚ ਸਿੱਖਾਂ ਨੂੰ ਕਲੱਬ ਕੀਤਾ ਗਿਆ। ਸੋ 5 ਕਾਨੂੰਨ। ਔਰ ਇਹਦੇ ਬਾਵਜੂਦ ਕਿ 1909 ਦੇ ਵਿੱਚ ਆਨੰਦ ਮੈਰਿਜ ਐਕਟ ਐਗਜ਼ਿਸਟ ਕਰਦਾ ਸੀ, ਬਜਾਏ ਕਿ ਉਹਨੂੰ ਐਲੈਬੋਰੇਟ ਕਰਕੇ ਸਿੱਖਾਂ ਦੀ ਸੈਪਰੇਟ ਐਂਟੀਟੀ ਨੂੰ ਕਾਇਮ ਰੱਖਿਆ ਜਾਂਦਾ, ਸਿੱਖਾਂ ਨੂੰ ਉਹਨਾਂ ਨੇ ਹਿੰਦੂ ਮੈਰਿਜ ਐਕਟ ਦੇ ਵਿੱਚ ਜਿਹੜਾ ਉਹ ਕਲੱਬ ਕੀਤਾ। ਸੋ ਇਹ ਜ਼ਾਹਰ ਹੈ, ਤੁਸੀਂ ਜਿਵੇਂ ਕਿਹਾ ਇੰਟਰੋਡਕਸ਼ਨ ਦੇ ਵਿੱਚ, ਕਿ ਇਹ ਉਹ ਪੀਰੀਅਡ ਸੀ ਕਿ ਅਕਾਲੀ ਲੀਡਰਸ਼ਿਪ ਨੇ ਕਿਹਾ ਕਿ ਭਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ। ਔਰ ਅੱਜ ਜਦੋਂ ਕਿ 73ਵਾਂ ਰਿਪਬਲਿਕ ਡੇ ਭਾਰਤੀ ਹਾਕਮ ਔਰ ਉਹਨਾਂ ਦੇ ਦੇਸ਼ ਵਿਦੇਸ਼ ਵਿਚਲੇ ਜਿਹੜੇ ਕੌਂਸੂਲੇਟ ਨੇ, ਐਮਬੈਸੀਆਂ ਨੇ, ਹਾਈ ਕਮਿਸ਼ਨ ਨੇ, ਉਹਨਾਂ ਵੱਲੋਂ ਮਨਾਇਆ ਜਾ ਰਿਹਾ, ਅਸੀਂ ਉਹੀ ਪਾਥ ਕੰਟੀਨਿਊ ਕਰ ਰਹੇ ਹਾਂ ਵਰਸਟ ਫਾਰਮ ਦੇ ਵਿੱਚ। 26 ਜਨਵਰੀ 1950 ਦਾ ਦਿਨ ਵੀ ਅਕਾਲੀ ਲੀਡਰਸ਼ਿਪ ਨੇ ਕਾਲ ਦਿੱਤੀ ਸੀ ਕਿ ਕਾਲੇ ਦਿਵਸ ਵਜੋਂ ਮਨਾਇਆ ਜਾਏ। ਸਿੱਖਾਂ ਨੇ ਆਪਣੇ ਘਰਾਂ ਦੇ ਬਾਹਰ ਕਾਲੇ ਝੰਡੇ ਲਹਿਰਾਏ ਸੀ, ਸਿੰਘ ਸਿੰਘਣੀਆਂ ਨੇ ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ ਲਈਆਂ ਸੀ। ਔਰ ਜੂਨ 84 ਤੱਕ ਪਹੁੰਚਦੇ ਹਾਂ, ਅਸੀਂ ਇਹ ਦੇਖਦੇ ਹਾਂ ਕਿ 37 ਸਾਲ 47 ਤੋਂ 84 ਤੱਕ ਇਹ ਮੰਗ ਸੀ ਕਿ ਕੋਈ ਨਾ ਕੋਈ ਐਸਾ ਰਾਹ ਲੱਭ ਲਿਆ ਜਾਏ ਵੇਲੇ ਦੀ ਹਕੂਮਤ ਵੱਲੋਂ, ਇੱਕ ਟਰੂ ਫੈਡਰਲ ਢਾਂਚਾ ਹੋਏ। ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਉਸ ਦੀ ਨਿਸ਼ਾਨਦੇਹੀ ਕਰਦਾ ਸੀ ਕਿ ਭਾਈ 3-4 ਮਹਿਕਮੇ ਸੈਂਟਰ ਆਪਣੇ ਕੋਲ ਰੱਖ ਕੇ ਬਾਕੀਆਂ ਦੇ ਵਿੱਚ ਜਿਹੜਾ ਆਟੋਨਮੀ ਦਿੱਤੀ ਜਾਏ। ਲੇਕਿਨ ਅਸੀਂ ਇਸ ਕਹਾਣੀ ਤੋਂ ਵਾਕਿਫ ਹਾਂ ਕਿ ਜੂਨ 84 ਦੇ ਪਹਿਲੇ ਹਫ਼ਤੇ ਫੁੱਲ ਸਕੇਲ ਹਮਲਾ ਜਿਹੜਾ ਟੋਟਲ ਵਾਰ ਸਿੱਖਾਂ ਦੇ ਖਿਲਾਫ ਐਲਾਨੀ ਗਈ। ਸੋ ਉਸ ਤੋਂ ਬਾਅਦ ਇਹ ਕਾਲਾ ਦਿਵਸ ਹੈ ਕਿ ਧੋਖਾ ਦਿਵਸ ਹੈ, ਇਹਦੀ ਕੋਈ ਬਹੁਤ ਅਹਿਮੀਅਤ ਨਹੀਂ। ਇਹਨੂੰ ਅਸੀਂ ਖਾਲਿਸਤਾਨ ਡੇ ਦੇ ਤੌਰ ਤੇ ਯਾਦ ਕਰਦੇ ਕਿ ਜਿਹੜਾ 26 ਜਨਵਰੀ 1986 ਦਾ ਸਰਬੱਤ ਖਾਲਸਾ, ਉਹਨੇ 5 ਮੈਂਬਰੀ ਪੰਥਕ ਕਮੇਟੀ ਬਣਾਈ, ਉਹਨਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕਰਕੇ। ਸੋ ਜੂਨ 84 ਦਾ ਪਹਿਲਾ ਹਫ਼ਤਾ ਫਾਈਨਲ ਵਾਟਰਸ਼ੈਡ ਸੀ ਸਿੱਖ ਕੌਮ ਔਰ ਇੰਡੀਅਨ ਸਟੇਟ ਦੀ ਰਿਲੇਸ਼ਨਸ਼ਿਪ 'ਚ। ਔਰ ਹੁਣ ਜੇ ਅਸੀਂ ਵਿਦ ਕੰਟੀਨਿਊਟੀ ਦੇਖੀਏ ਕਿ 2015 ਦੇ ਵਿੱਚ ਚੱਬੇ ਦਾ ਸਰਬੱਤ ਖਾਲਸਾ ਜਿਹੜਾ ਅਗੇਨ ਐਂਡੋਰਸ ਕਰਦਾ ਹੈ ਵਰਲਡ ਸਿੱਖ ਪਾਰਲੀਮੈਂਟ ਦਾ ਕਾਨਸੈਪਟ, ਉਸ ਚੋਂ ਨਿਕਲਦਾ ਹੈ। ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਿਹੜਾ ਉਹ ਜਥੇਦਾਰ ਐਲਾਨਿਆ ਜਾਂਦਾ ਹੈ। ਔਰ ਇਹ ਖਾਲਿਸਤਾਨ ਦੀ ਸਟਰਗਲ ਦੀ ਕੰਟੀਨਿਊਟੀ, ਇਹ ਸਾਰੇ
38 ਸਾਲ ਦੇ ਪੀਰੀਅਡ ਦੇ ਵਿੱਚ ਅਸੀਂ ਜਿਹੜਾ ਜਦੋਂ ਅੱਜ ਗੱਲਬਾਤ ਕਰ ਰਹੇ ਹਾਂ, ਇਸ ਵੇਲੇ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਟੌਪ ਦੇ ਉੱਤੇ ਹੈ। ਔਰ ਇਸ ਦੇ ਨਾਲ ਜਿਹੜਾ ਇੱਕ ਸ਼ੈਮ ਇਲੈਕਸ਼ਨਸ ਦੇ ਨਾਂ ਥੱਲੇ ਫਰਵਰੀ ਦੇ ਵਿੱਚ ਇੱਕ ਹੋਰ ਦਿੱਲੀ ਦੀ ਧਿਰ ਜਿਹੜੀ ਆ ਉਹ ਪੰਜਾਬ ਦੇ ਸਿੱਖਾਂ ਨੂੰ ਕਾਬੂ ਕਰਨ ਦੇ ਲਈ ਉਸ ਦਾ ਨੂੰ ਜਿਹੜਾ ਬਿਲਡ ਕੀਤਾ ਜਾ ਰਿਹਾ ਹੈ। ਇਹ ਸਾਰੇ ਮੁੱਦੇ ਵੀ ਨੇ, ਜਿਉਂ-ਜਿਉਂ ਇਹ ਵਿਚਾਰ ਚਰਚਾ ਅੱਗੇ ਚੱਲੇਗੀ ਅਸੀਂ ਇਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਜੀ ਹਿੰਮਤ ਸਿੰਘ ਜੀ, ਜਿਵੇਂ ਤੁਹਾਡੇ ਵੱਲ ਆਵਾਂ ਮੈਂ, ਜਿਵੇਂ ਗੱਲ ਕੀਤੀ ਡਾਕਟਰ ਸਾਹਿਬ ਨੇ ਵੀ ਇਹਦਾ ਇੱਕ ਪਿਛੋਕੜ ਦੱਸਿਆ ਕਿੱਥੋਂ ਗੱਲ 47 ਦੇ ਵਿੱਚ ਸ਼ੁਰੂ ਹੁੰਦੀ ਹੈ ਤੇ ਫਿਰ 84 ਦਾ ਮੁਕਾਮ ਆਉਂਦਾ ਜਿੱਥੇ ਫਾਈਨਲ ਉਹ ਇੱਕ ਗੱਲ ਕਲੀਅਰ ਹੋ ਜਾਂਦੀ ਹੈ ਵੀ ਨਹੀਂ ਹੁਣ ਅਸੀਂ ਭਾਰਤੀ ਸਟੇਟ ਦੇ ਨਾਲ ਨਹੀਂ ਰਹਿਣਾ ਤੇ ਵੱਖਰੀ ਇੱਕ ਜਿਹੜੀ ਸਟਰਗਲ ਹੈ ਖਾਲਿਸਤਾਨ ਦੀ ਉਹਦੀ ਸ਼ੁਰੂਆਤ ਹੁੰਦੀ ਹੈ। ਸੋ ਇਹਨੂੰ ਜੇ ਇਸ ਸੰਦਰਭ ਦੇ ਵਿੱਚ ਦੇਖਿਆ ਜਾਵੇ, ਇੰਨੇ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਇਹ ਕਾਲਾ ਦਿਵਸ ਹੈ 26 ਜਨਵਰੀ ਦਾ ਦਿਹਾੜਾ ਆ, ਅਸੀਂ ਹਰ ਸਾਲ ਵਿਰੋਧ ਕਰਦੇ ਹਾਂ, ਇਹਦੀ ਕੰਟੀਨਿਊਟੀ ਨੂੰ ਕਿਵੇਂ ਦੇਖਦੇ ਹੋ? ਜਿਵੇਂ ਇੱਕ ਪਾਸੇ ਸਰਕਾਰਾਂ ਬਦਲਦੀਆਂ ਰਹੀਆਂ ਨੇ, ਨਹਿਰੂ ਗਾਂਧੀ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਦਾ ਸਫ਼ਰ ਹੈ ਤੇ ਫਿਰ ਉਹ ਤੋਂ ਬਾਅਦ 90s ਦੇ ਵਿੱਚ ਹੋਰ ਸਮਾਂ ਪਾ ਕੇ ਅੱਜ ਨਰਿੰਦਰ ਮੋਦੀ ਦੀ ਸਰਕਾਰ ਤੱਕ ਜਿਹੜੀ ਤਬਦੀਲੀ ਆਈ ਹੈ, ਸਟੇਟ ਵੱਲੋਂ ਜਿਹੜਾ ਸਿੱਖਾਂ ਦੇ ਨਾਲ ਵਰਤਾਰਾ ਕੀਤਾ ਜਾਂਦਾ ਰਿਹਾ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ ਅਮਰਵੀਰ ਸਿੰਘ ਜੀ, ਜਿਵੇਂ ਡਾਕਟਰ ਸਾਹਿਬ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਜਿਹੜੀ ਸ਼ੁਰੂਆਤ ਜਿਵੇਂ ਹੋਈ ਆ ਸਿੱਖ ਕੌਮ ਨਾਲ, ਪੰਜਾਬ ਦੇ ਨਾਲ, ਪੰਜਾਬੀਅਤ ਦੇ ਨਾਲ, ਸੋ ਅਸੀਂ ਜਦੋਂ ਅੱਜ ਦੇਖਦੇ ਆ ਸਾਰੇ ਅਸੀਂ ਨੂੰ ਹੁਣ ਜਿਵੇਂ ਆਪ ਜੀ ਨੇ ਪਹਿਲਾਂ ਸ਼ਬਦ ਵਰਤਿਆ ਕਿ ਕਿਵੇਂ ਜਿਹੜਾ ਸੈਲੀਬ੍ਰੇਸ਼ਨ ਜਿਹੜੀ ਆ ਪੰਜਾਬ ਆਪਣੇ ਭਾਰਤ ਤੋਂ ਲੈ ਕੇ ਵਿਦੇਸ਼ਾਂ ਦੇ ਜਿਹੜੇ ਇਹਨਾਂ ਦੇ ਕੌਂਸੂਲੇਟ ਸਫਾਰਤਖਾਨੇ ਹੈਗੇ ਆ ਹੁੰਦੇ ਆ, ਪਰ ਉਹਦੇ ਉਲਟ ਜਾ ਕੇ ਜਿੱਥੇ ਵੀ ਸਿੱਖ ਕੌਮ ਦੇਸ਼ ਵਿਦੇਸ਼ ਦੇ ਵਿੱਚ ਪੰਜਾਬ ਤੋਂ ਭਾਰਤ ਤੋਂ ਲੈ ਕੇ ਦੇਸ਼ ਵਿਦੇਸ਼ ਤੱਕ ਜਿੱਥੇ ਇਹਨੂੰ ਧੋਖਾ ਦਵਿਸ਼ ਵਿਸ਼ਵਾਸਘਾਤ ਦੇ ਕਈ ਨਾਵਾਂ ਦੇ ਥੱਲੇ ਉਹ ਕੰਟੀਨਿਊਟੀ ਉਦੋਂ ਦੀ ਲਗਾਤਾਰ ਚੱਲੀ ਆਉਂਦੀ ਆ, ਜਿਹਦੇ ਵਿੱਚ ਹਰ ਸਾਲ ਵੱਡੀ ਤਾਦਾਦ ਵਿੱਚ ਭਾਰਤੀ ਹਕੂਮਤ ਨੂੰ ਦੱਸਿਆ ਜਾਂਦਾ ਆ। ਜਿਵੇਂ 1984 ਦਾ ਅਟੈਕ ਆਪ ਜੀ ਨੇ ਦੱਸਿਆ, ਉਸ ਤੋਂ ਬਾਅਦ ਸਾਡੇ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਖੂਨ ਦੇ ਨਾਲ ਹੋਲੀ ਖੇਡਣੀ, ਕਿਉਂਕਿ ਉਸ ਵੇਲੇ ਦੇ ਜਿਹੜੇ ਭਾਰਤੀ ਹਕੂਮਤ ਦੇ ਸੈਂਟਰ ਦੀਆਂ ਏਜੰਸੀਆਂ ਸਨ, ਉਹਨਾਂ ਨੇ ਸਾਡੇ ਸਿੱਖ ਨੌਜਵਾਨਾਂ ਦੀਆਂ ਜਿਹੜੀਆਂ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ, ਜਿਹੜੇ ਪੁਲਿਸ ਦੇ ਅਫੀਸਰ ਖੂਨ ਦੀ ਹੋਲੀ ਖੇਡਦੇ ਸੀ ਸਾਡੇ ਨੌਜਵਾਨਾਂ ਦੇ ਖੂਨ ਦੇ ਨਾਲ, ਤਾਂ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਸੀ ਸੈਂਟਰ ਵੱਲੋਂ, ਜਿਹਦੇ ਵਿੱਚ ਸੈਂਟਰ ਦੀਆਂ ਏਜੰਸੀਆਂ ਦੇ ਹੱਥ ਸੀ, ਪੰਜਾਬ ਦੀਆਂ ਏਜੰਸੀਆਂ ਵਿੱਚ ਉਹ ਸੈਂਟਰ ਦੇ ਅੰਡਰ ਹੀ ਡੈਫੀਨੇਟਲੀ ਕੰਮ ਕਰਦੀਆਂ, ਤਾਂ ਉਹ ਇੱਕ ਲੜੀਬੰਦ ਤਰੀਕੇ ਦੇ ਨਾਲ ਕੰਟੀਨਿਊਟੀ ਅੱਜ ਵੀ ਉਹ ਜਾਰੀ ਆ, ਜਿਹਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਲਿਟਰੇਚਰ ਰੱਖਣ ਦੇ ਨਾਂ ਦੇ ਥੱਲੇ ਲੰਬਿਆਂ ਸਮਿਆਂ ਤੱਕ ਉਮਰ ਕੈਦ ਦੇ ਦੇਣੀ, ਇਹ ਗੁਲਾਮੀ ਦਾ ਅਹਿਸਾਸ ਕਰਾਉਣਾ ਨਹੀਂ ਤਾਂ ਹੋਰ ਕੀ ਆ। ਤੇ ਹੁਣ ਰੀਸੈਂਟਲੀ ਪਿੱਛੇ ਜੇ ਜਗਜੀਤ ਸਿੰਘ ਉਹਨਾਂ ਦੀ ਮਾਤਾ ਤੇ ਉਹਨਾਂ ਦੇ ਬੇਟੇ ਬੋਥ, ਉਹਨਾਂ ਦੋਨਾਂ ਨੂੰ ਹੀ ਜਿਹੜੀਆਂ ਸਜ਼ਾਵਾਂ ਕਰਨੀਆਂ, ਉਮਰ ਕੈਦ ਕਰਨੀ ਆ। ਸੋ ਇਸੇ ਤਰ੍ਹਾਂ ਹਜ਼ਾਰਾਂ ਹੀ ਪੰਜਾਬ ਦੇ ਨੌਜਵਾਨ ਜਿਹੜੇ ਬੰਦੀ ਸਿੰਘ ਵੀ ਆ, ਉਹ ਜੇਲ੍ਹਾਂ ਦੇ ਵਿੱਚ ਭਾਰਤੀ ਕਾਲੇ ਕਾਨੂੰਨ ਜਿਹੜੇ ਬਣੇ ਉਹਨਾਂ ਦੇ ਤਹਿਤ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਆ, ਫਿਰ ਵੀ ਭਾਰਤੀ ਹਕੂਮਤ ਉਹਨਾਂ ਨੂੰ ਛੱਡ ਨਹੀਂ ਰਹੀ, ਤਾਂ ਫਿਰ ਸਾਡਾ ਉਹਨਾਂ ਦੇ ਨਾਲ ਰਹਿਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਬਣਦਾ। ਅਦਰਵਾਈਜ਼ 47 ਦੇ ਵਿੱਚ ਵੰਡ ਵੇਲੇ ਕਿਹਾ ਗਿਆ ਸੀ ਕਿ ਸਿੱਖਾਂ ਨੂੰ ਇੱਕ ਐਸਾ ਖਿੱਤਾ ਦਿੱਤਾ ਜਾਏਗਾ ਜਿੱਥੇ ਆਜ਼ਾਦੀ ਦਾ ਨਿੱਘ ਮਾਣ ਸਕਣਗੇ ਸਿੱਖ, ਪਰ ਉਹ ਐਨ ਉਲਟ 47 ਤੋਂ ਬਾਅਦ ਮਤਲਬ ਸਿੱਖਾਂ ਨੂੰ ਇੱਕ ਜਰੈਮ ਪੇਸ਼ਾ ਕੌਮ ਵੀ ਕਿਹਾ ਗਿਆ ਆ। ਤੁਹਾਨੂੰ ਗੁਲਾਮੀ ਦੇ ਅਹਿਸਾਸ ਇੱਕ ਨਹੀਂ ਹਜ਼ਾਰਾਂ ਵਾਰ ਕਰਵਾਏ ਗਏ ਆ ਭਾਰਤੀ ਹਕੂਮਤ ਸੈਂਟਰ ਦੀਆਂ ਏਜੰਸੀਆਂ ਦੇ ਵੱਲੋਂ। ਦੇਖੋ ਅੱਜ ਜਦੋਂ ਅਸੀਂ ਦੇਖਦੇ ਹਾਂ ਭਾਰਤੀ ਹਕੂਮਤ ਦਾ ਹਿੰਦੂਤਵੀ ਏਜੰਡਾ ਦੇ ਉਹਨਾਂ ਨੇ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕਰਕੇ ਉੱਥੇ ਕਿਵੇਂ ਬਲੈਕ ਆਊਟ ਕਰਕੇ ਕਸ਼ਮੀਰੀ ਲੋਕਾਂ ਨੂੰ ਮਾਰ ਮੁਕਾਇਆ ਜਾ ਰਿਹਾ ਆ। ਈਵਨ ਜੇ ਪਿਛਲੇ ਦਿਨੀ ਭਾਵੇਂ ਉਹ ਵਾਪਸ ਲਏ ਗਏ ਜਿਹੜੇ ਕਾਲੇ ਕਾਨੂੰਨ ਸੀ ਕਿਸਾਨੀ ਦੇ ਵਿਰੁੱਧ, ਉਹ ਕੀ ਸੀ, ਉਹ ਵੀ ਇੱਕ ਤਰ੍ਹਾਂ ਦਾ ਗੁਲਾਮੀ ਦਾ ਅਹਿਸਾਸ ਇੱਕ ਪੰਜਾਬ ਨੂੰ, ਹਾਲਾਂਕਿ ਪੰਜਾਬ ਨੇ ਦਿਖਾਇਆ ਵੀ ਨਹੀਂ ਤੁਹਾਨੂੰ ਅਸੀਂ ਇੱਥੇ ਨਹੀਂ ਵੰਡ ਦਿਆਂਗੇ, ਤੁਸੀਂ ਜਿਹੜਾ ਰੱਥ ਲੈ ਕੇ ਆਪਣਾ ਤੁਰੇ ਹੋਏ ਸੀ ਭਾਰਤ ਦੀਆਂ ਦੂਜੀਆਂ ਸਟੇਟਾਂ 'ਚ ਤੁਹਾਨੂੰ ਨਹੀਂ ਕਿਸੇ ਨੇ ਟੱਕਿਆ, ਪਰ ਪੰਜਾਬ ਹਮੇਸ਼ਾ ਜਿਹੜਾ ਉਹ ਸੈਂਟਰ ਦੀਆਂ ਜਿਹੜੀਆਂ ਗਲਤ ਪਾਲਿਸੀਆਂ ਹਕੂਮਤ ਨੂੰ ਅਹਿਸਾਸ ਕਰਾਉਂਦਾ ਰਿਹਾ ਆ।
ਸੋ ਇਸੇ ਗੱਲ ਕਰਕੇ ਅਸੀਂ ਜਿਹੜੇ ਆਪਣੇ ਖਾਲਸਾ ਆਜ਼ਾਦ ਰਾਜ ਦੀ ਜਿਹੜੀ ਗੱਲ ਸਿੱਖ ਜਿਹੜੇ ਆ ਉਹ ਕਰਦੇ ਆ ਕਿ ਇਹ ਭਾਵੇਂ ਤੁਸੀਂ ਆਪਣਾ ਸੈਲੀਬ੍ਰੇਸ਼ਨ ਤੁਹਾਨੂੰ ਤੁਹਾਡਾ ਮੁਬਾਰਕ ਹੋਵੇ, ਪਰ ਜਿਹੜਾ ਪੰਜਾਬ ਦੇ ਉੱਤੇ ਤੁਸੀਂ ਕਬਜ਼ਾ ਕੀਤਾ ਹੋਇਆ, ਪੰਜਾਬ ਦੇ ਲੋਕ, ਪੰਜਾਬ ਦੀ ਆਵਾਮ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ, ਪੀੜ੍ਹੀਆਂ, ਬੱਚੇ ਜਿਹੜੇ ਮਹਿਫੂਜ਼ ਤਦੇ ਰਹਿ ਸਕਣਗੇ ਜੇ ਸਾਡਾ ਆਪਣਾ ਖਿੱਤਾ ਹੋਏਗਾ ਜਿੱਥੇ ਅਸੀਂ ਆਪਣੇ ਧਰਮ ਨੂੰ ਵੀ ਮੰਨ ਸਕੀਏ, ਬਾਕੀ ਕੌਮਾਂ ਨੂੰ ਵੀ ਅਸੀਂ ਆਜ਼ਾਦੀ ਦੇ ਸਕੀਏ। ਪਰ ਅੱਜ ਦਾ ਜਿਹੜਾ ਭਾਰਤੀ ਸਿਸਟਮ ਆ ਉਹ ਕਾਨੂੰਨ ਬਿਲਕੁਲ ਐਨ ਉਲਟ ਆ ਕਿ ਉਹਨਾਂ ਦੇ ਆਪਣਿਆਂ ਵਾਸਤੇ ਜਿਹੜੇ ਕਾਨੂੰਨ ਆ ਹਿੰਦੂ ਤਬੀਆਂ ਵਾਸਤੇ ਉਹ ਡਿਫਰੈਂਟ ਆ। ਜਿਵੇਂ ਕਿ ਅਸੀਂ ਉਹ ਪ੍ਰਗਿਆ ਸਾਧਵੀ ਜਿਹੜੀ ਆ ਜਾਂ ਹੋਰ ਹਜ਼ਾਰਾਂ ਹੀ ਅੱਜ ਇਲੈਕਸ਼ਨਾਂ, ਜਿਵੇਂ ਡਾਕਟਰ ਸਾਹਿਬ ਨੇ ਮੈਂਸ਼ਨ ਆਪਾਂ ਕੀਤਾ, ਹੁਣ ਤੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਅਲੱਗ-ਅਲੱਗ ਸੂਬਿਆਂ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ, ਭਾਰਤੀ ਹਕੂਮਤ ਕਰਾ ਰਹੀ ਆ, ਪਰ ਉਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜੇ ਲੋਕ ਇਲੈਕਸ਼ਨਾਂ ਵਾਸਤੇ ਰਨ ਕਰ ਰਹੇ ਆ, ਲੜ ਰਹੇ ਆ, ਤੇ ਉਹ ਕ੍ਰਿਮੀਨਲ ਬੰਦੇ ਆ। ਤੇ ਜੇ ਕੋਈ ਜਿਹੜੇ ਲੋਕ ਜਿਨ੍ਹਾਂ ਦਾ ਕ੍ਰੈਡਿਟ ਬਿਲਕੁਲ ਬੈਸਟ ਆ, ਜਿਹੜਾ ਜੇਲ੍ਹਾਂ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਦਾ ਜੇਲ੍ਹ ਰੈਕਡ ਮਤਲਬ ਬਹੁਤ ਵਧੀਆ ਆ, ਉਹਨਾਂ ਨੂੰ ਮਤਲਬ ਪਿਛਲੇ ਦਿਨੀ 11 ਤਰੀਕ ਨੂੰ ਜਿਹੜਾ ਮਾਰਚ ਵੀ ਹੋਇਆ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਦਾ, ਤਾਂ ਉਹਦੇ ਵਿੱਚ ਲਗਭਗ ਜਿਹੜੇ 12-13 ਸਿੰਘ ਉਹ ਹਨ ਜਿਹੜੇ 25-25 ਸਾਲਾਂ ਦੀਆਂ ਸਜ਼ਾਵਾਂ ਭੁਗਤ ਚੁੱਕੇ ਆ ਭਾਰਤੀ ਕਾਨੂੰਨ ਦੇ ਤਹਿਤ। ਸੋ ਉੱਥੇ ਦਿੱਤੇ ਗਏ ਮੈਮੋਰੰਡਮ ਵੀ ਕਈ ਵਾਰੀ ਕਿਹਾ ਜਾਂਦਾ ਕਿ ਤੁਸੀਂ ਅਪਰੋਚ ਕਰੋ ਪੋਜ਼ਿਟਿਵ, ਪਤਾ ਨਹੀਂ ਕਿੰਨੇ ਹੀ ਮੈਮੋਰੰਡਮ ਵਿਦੇਸ਼ਾਂ ਦੀਆਂ ਵੈਂਸੀਆਂ ਦੇ ਵਿੱਚ ਦਿੱਤੇ ਗਏ ਆ। ਪੁਰਾਣੇ ਸਮਿਆਂ ਦੇ ਵਿੱਚ ਕਿੰਨੀਆਂ ਅਪਰੋਚਾਂ ਭਾਰਤ ਦੇ ਵਿੱਚ ਕੀਤੀਆਂ ਗਈਆਂ ਸਿੱਖਾਂ ਵੱਲੋਂ, ਪਰ ਹਮੇਸ਼ਾ ਹੀ ਜਿਹੜਾ ਆ ਉਹ ਸਿੱਖਾਂ ਦੇ ਨਾਲ ਦੂਜੇ ਨੰਬਰ ਦੇ ਸ਼ਹਿਰੀ ਵਾਲਾ ਜਿਹੜਾ ਆ ਉਹ ਇੱਕ ਵਰਤਾਵ ਕੀਤਾ ਜਾਂਦਾ ਆ। ਸੋ ਅੱਜ ਅਸੀਂ ਜਦੋਂ ਦੇਖਦੇ ਆ ਇਹ ਸਾਰੇ ਹੀ ਜਿਹੜੇ ਘਟਨਾਕ੍ਰਮ ਪੰਜਾਬ ਦੇ ਨਾਲ ਧੱਕੇਸ਼ਾਹੀਆਂ ਦਾ ਦੌਰ 47 ਤੋਂ ਲਗਾਤਾਰ ਹੁਣ ਤੱਕ ਜਿਹੜਾ ਚੱਲ ਰਿਹਾ ਆ, ਉਹਦਾ ਹੱਲ ਤਾਂ ਇੱਕ ਹੀ ਆ ਵੀ ਅਸੀਂ ਵੱਖ ਹੋਈਏ। ਜੋ ਜਿਹੜੀਆਂ ਲਕੀਰਾਂ ਪੰਜਾਬ ਦੇ ਸੀਨੇ ਤੇ ਭਾਰਤੀ ਹਕੂਮਤ ਉਸ ਵੇਲੇ ਸਮੇਂ 47 ਦੇ ਵਿੱਚ ਖਿੱਚੀਆਂ ਗਈਆਂ, ਸੋ ਪੰਜਾਬ ਜਿਹੜਾ ਭਾਰਤੀ ਹਕੂਮਤ ਨੇ ਦੱਬਿਆ ਆ, ਉਸ ਪੰਜਾਬ ਨੂੰ ਉਹ ਛੱਡ ਕੇ ਉਹਦੇ ਵਿੱਚ ਹੀ ਉਹਨਾਂ ਦੀ ਵੀ ਬਿਹਤਰੀ ਆ ਤੇ ਸਾਡੀ ਵੀ ਸਿੱਖ ਕੌਮ ਦੀ ਵੀ ਬਿਹਤਰੀ ਆ। ਸੋ ਇਹ ਉਹਨਾਂ ਦਾ ਦਿਨ ਉਹਨਾਂ ਨੂੰ ਮੁਬਾਰਕ ਹੋਵੇ। ਪਰ ਅਸੀਂ ਇਸੇ ਕਰਕੇ ਹਮੇਸ਼ਾ ਹੀ ਹਰ ਸਾਲ ਇਸ ਦਿਨ ਦੇ ਉੱਤੇ ਪੂਰਾ ਸਾਡਾ ਵਿਰੋਧ ਹੁੰਦਾ, ਅਸੀਂ ਵਿਰੋਧ ਦਰਜ ਕਰਾਉਂਦੇ ਹਾਂ ਕਿਉਂਕਿ ਅਸੀਂ ਇਹਨਾਂ ਵੱਡੀਆਂ ਕੰਟਰੀਆਂ ਦੇ ਵਿੱਚ ਬੈਠੇ ਹੋਏ ਕਰਕੇ ਇੰਟਰਨੈਸ਼ਨਲੀ ਮੀਡੀਆ ਦੇ ਵਿੱਚ, ਕਮਿਊਨਿਟੀ ਦੇ ਵਿੱਚ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਸਾਡੇ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਆ, ਸਾਡੇ ਜਿਹੜੀਆਂ ਹਿਊਮਨ ਰਾਈਟ ਵਾਇਲੇਸ਼ਨਾਂ ਹੋ ਰਹੀਆਂ ਆ। ਸੋ ਅਸੀਂ ਉਹ ਦਰਜ ਕਰਾਉਂਦੇ ਹਾਂ ਕਿ ਅਸੀਂ ਆਪਣੀ ਇੱਕ ਅਲੱਗ ਖਿੱਤਾ, ਆਪਣੀ ਇੱਕ ਅਲੱਗ ਕੰਟਰੀ ਚਾਹੁੰਦੇ ਹਾਂ ਜਿੱਥੇ ਅਸੀਂ ਮਹਿਫੂਜ਼ ਰਹਿ ਸਕਦੇ ਹਾਂ। ਜੀ ਡਾਕਟਰ ਸਾਹਿਬ, ਜਿੱਥੇ ਅਸੀਂ ਇਹ ਗੱਲ ਕਰਦੇ ਹਾਂ ਧੱਕੇਸ਼ਾਹੀਆਂ ਦੀ ਜਾਂ ਜਦੋਂ ਅਸੀਂ ਵਧੀਕੀਆਂ ਦੀ ਗੱਲ ਕਰਦੇ ਹਾਂ ਤੇ ਉਹਨੂੰ ਲਗਾਤਾਰਤਾ ਦੇ ਨਾਲ ਹਾਈਲਾਈਟ ਵੀ ਕੀਤਾ ਜਾਂਦਾ। 84 ਜਾਂ 84 ਤੋਂ ਬਾਅਦ ਦਾ ਟਾਈਮ ਪੀਰੀਅਡ, ਨਸਲਕੁਸ਼ੀ ਦਾ ਟਾਈਮ ਪੀਰੀਅਡ, ਉਹ ਇੱਕ ਵੱਖਰੀ ਦਾਸਤਾਨ ਹੈ। ਪਰ ਕਿਤੇ ਨਾ ਕਿਤੇ ਆ ਕੇ ਇੱਕ ਸਵਾਲ ਉੱਠਦਾ ਹੈ ਜਦੋਂ ਚੋਣਾਂ ਦਾ ਮਾਹੌਲ ਵੀ ਹੈ ਜਾਂ ਅਦਰਵਾਈਜ਼ ਵੀ ਹੈ, ਉਹ ਅਕਾਲੀ ਦਲ ਜਿਹਨੇ 1950 ਦੇ ਵਿੱਚ ਕਾਲ ਦਿੱਤੀ ਸੀ, ਉਹ ਅੱਜ ਅਕਾਲੀ ਦਲ ਦਾ ਜਿਹੜਾ ਮੇਨ ਫੈਕਸ਼ਨ ਇਸ ਵਕਤ ਕਾਬਜ਼ ਹੈ, ਉਹ ਚੋਣਾਂ ਦੇ ਵਿੱਚ ਪਾਰਟਿਸਿਪੇਟ ਵੀ ਕਰ ਰਹੇ ਆ, ਉਹ ਸਾਰੇ ਪਾਰਟ ਦਾ ਹਿੱਸਾ ਵੀ ਆ। ਉਹਨਾਂ ਨੂੰ ਨਹੀਂ ਚੇਤਾ ਆਉਂਦਾ ਵੀ ਇਸ ਵਕਤ ਜਿਹੜੀ ਸਿੱਖਾਂ ਦੇ ਨਾਲ ਜਿਹੜੀਆਂ ਵਧੀਕੀਆਂ ਹੋਈਆਂ ਨੇ ਕੌਮ ਦੇ ਨਾਲ, ਉਹਨਾਂ ਦੀ ਗੱਲ ਕੀਤੀ ਜਾਵੇ, ਉਹਦੇ ਤੋਂ ਮੁਨਕਰ ਹੁੰਦੇ ਆ। ਸੋ ਇਹ ਜਿਹੜਾ ਵਰਤਾਰਾ ਆ, ਇਹਨੂੰ ਕਿਵੇਂ ਸਮਝਿਆ ਜਾਵੇ? ਦੇਖੋ, ਇਸ ਕੋਈ ਸ਼ੱਕ ਨਹੀਂ ਹੈ ਕਿ 47 ਦੌਰ ਦੀ ਲੀਡਰਸ਼ਿਪ ਜਿਸ ਦੀ ਗਲਤੀ ਨਹੀਂ, ਜਿਸ ਦੇ ਗੁਨਾਹ ਨੇ ਸਾਨੂੰ ਇਸ ਇੰਡੀਆ ਦੇ ਨਾਲ ਨੂੜ ਦਿੱਤਾ, ਪਰ ਉਹਨਾਂ ਨੇ ਫਿਰ ਵੀ ਬਹੁਤ ਜਲਦੀ ਰਿਅਲਾਈਜ਼ ਕਰ ਲਿਆ ਕਿ ਵੀ ਬਹੁਤ ਵੱਡੀ ਗਲਤੀ ਹੋਈ ਹੈ ਔਰ ਉਹਨਾਂ ਨੇ ਸਿੱਖਾਂ ਦੀ ਵੱਖਰੀ ਹੋਂਦ ਨੂੰ ਕਾਇਮ ਰੱਖਣ ਦੇ ਲਈ ਭਾਵੇਂ ਲੈਂਗੁਏਜ ਦਾ ਸਹਾਰਾ ਲੈ ਕੇ ਪਹਿਲੀ ਐਜੀਟੇਸ਼ਨ, ਜਿਹਨੂੰ ਅਸੀਂ ਪੰਜਾਬੀ ਸੂਬਾ ਮੋਰਚਾ ਕਹਿੰਦੇ ਹਾਂ, ਉਸ ਦੀ ਸ਼ੁਰੂਆਤ ਕੀਤੀ ਕਿਉਂਕਿ ਇੱਕ ਡਿਸਕ੍ਰਿਮੀਨੇਸ਼ਨਸ ਦੀ ਬਿਗਨਿੰਗ ਸੀ। ਦੇਖੋ, ਦੋ ਰਸਤੇ ਸੀ। ਜੇ ਤਾਂ 1950 ਚ ਜਦੋਂ ਰਿਜੈਕਟ ਕੀਤਾ ਕਨਸਟੀਟਿਊਸ਼ਨ ਕਿ ਬਈ ਅਸੀਂ ਸਾਈਨ ਨਹੀਂ ਕਰਨੇ ਔਰ ਕਾਲਾ ਦਿਵਸ ਐਲਾਨ ਦਿੱਤਾ, ਜੇ ਤਾਂ ਉਸ ਵੇਲੇ ਦੀ ਲੀਡਰਸ਼ਿਪ ਉਦੋਂ ਹੀ ਐਲਾਨ ਕਰ ਦਿੰਦੀ ਕਿ ਭਾਈ ਅਸੀਂ ਇਹਨਾਂ ਦੇ ਸਿਸਟਮ ਦੇ ਨਾਲ ਨਹੀਂ ਰਹਿਣਾ ਔਰ ਅਸੀਂ, ਲੇਕਿਨ ਮੈਂ ਸਮਝਦਾ ਵੀ ਅਸੀਂ ਅੱਜ ਜਿਹੜਾ 73 ਸਾਲ ਪਿੱਛੇ ਜਾ ਕੇ ਸ਼ਾਇਦ ਉਹਨਾਂ ਹਾਲਾਤਾਂ ਨੂੰ ਨਾ ਸਮਝ ਸਕੀਏ
ਕਿ ਉਦੋਂ ਇੱਕ ਵੱਡਾ ਹਿੱਸਾ, ਜਦੋਂ ਜਿਵੇਂ ਮੈਂ ਪਹਿਲਾਂ ਕਿਹਾ ਵੀ 40% ਸਿੱਖ ਕੌਮ ਪਨਾਹ ਵੀਰ ਬਣੀ ਹੋਈ ਸੀ, ਉਹ ਬੈਠੇ ਸੀ, ਰੁਲੇ ਹੋਏ ਸੀ, ਔਰ ਉਸ ਵੇਲੇ ਦੀ ਲੀਡਰਸ਼ਿਪ ਨੂੰ ਇਹੀ ਲੱਗਾ ਕਿ ਵੀ ਅਸੀਂ ਵਿਦਨ ਦਾ ਸਿਸਟਮ ਜਿਹੜਾ ਹੈ ਉਹ, ਹਾਲਾਂ ਜੇ ਤੁਸੀਂ ਦੇਖੋ ਕਿ ਵੀ ਇਕੱਲਾ ਇਹ ਨਹੀਂ ਵੀ ਉਦੋਂ ਸਿਆਸੀ ਤੌਰ ਤੇ ਸਾਨੂੰ ਉਹਨਾਂ ਨੇ ਹਿੰਦੂ ਬਣਾਇਆ ਔਰ ਭਾਰਤ ਦਾ ਹਿੱਸਾ ਬਣਾਇਆ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਔਰ ਕਮਿਊਨਿਸਟ ਪਾਰਟੀ ਐਜ਼ ਏ ਪਾਰਟੀ ਚੋਣਾਂ ਲੜਦੀ ਹੁੰਦੀ ਸੀ, ਔਰ ਉਹਨਾਂ ਦਾ ਹਮੇਸ਼ਾ ਯਤਨ ਸੀ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਤੇ ਕਬਜ਼ਾ, ਜਿਵੇਂ ਹੁਣ ਬੀਜੇਪੀ ਨੇ ਦਿੱਲੀ ਕਮੇਟੀ ਤੇ ਕਬਜ਼ਾ ਕਰ ਲਿਆ, ਪਟਨਾ ਸਾਹਿਬ, ਹਜ਼ੂਰ ਸਾਹਿਬ ਪਹਿਲਾਂ ਹੀ ਉਹਨਾਂ ਦੇ ਕੋਲ ਹੈ ਜੀ। ਸੋ ਇਹਦੇ ਚ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਸਿੱਖ ਗੁਰਦੁਆਰੇ ਵੀ ਬਚਾਏ ਉਸ ਪੀਰੀਅਡ ਦੇ ਵਿੱਚ, ਔਰ ਇੱਕ ਨਹਿਰੂ ਤਾਰਾ ਸਿੰਘ ਪੈਕਟ ਹੋਇਆ ਜਿਹਦੇ ਥੱਲੇ ਸੀ ਕਿ ਵੀ ਇਹ ਜਿਹੜੀ ਹੈ ਇੰਟਰਫੇਅਰ ਨਹੀਂ ਕਰਨਗੇ ਗੁਰਦੁਆਰਿਆਂ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇੱਕ ਗੱਲ ਤਾਂ ਰਹੀ ਹੈ ਅਕਾਲੀ ਲੀਡਰਸ਼ਿਪ ਦੇ ਹਵਾਲੇ ਨਾਲ 1920 ਤੋਂ ਹੀ ਹੈ ਕਿ ਉਹ ਜਜ਼ਬਾਤੀ ਜਿਹੀ ਪਹੁੰਚ ਸਿੱਖੀ ਚ, ਭਾਵੇਂ ਉਹ ਪੱਕੇ ਪੂਰੇ ਸੂਰੇ ਅੰਮ੍ਰਿਤ ਵੇਲੇ ਜਾਗਣ ਵਾਲੇ ਪ੍ਰੈਕਟਿਸਿੰਗ ਸਿੱਖ, ਲੇਕਿਨ ਉਹ ਬ੍ਰਾਹਮਣਵਾਦੀਆਂ ਦੀ ਜਿਹੜੀ ਕਨਵੋਲੂਟਡ ਮਾਈਂਡ ਵਾਲੀ ਲਾਈਨ ਸੀ ਉਹਨੂੰ ਕਦੇ ਸਮਝ ਨਹੀਂ ਸਕੇ, ਫਸਦੇ ਗਏ ਦਾਇਰਾਕਾਰ ਚ ਜੀ। ਲੇਕਿਨ ਜਦੋਂ ਟੌੜਾ ਬਾਦਲ ਤਲਵੰਡੀ ਦੀ ਇਹ ਤ੍ਰਿਮੂਰਤੀ ਆਂਦੀ ਹੈ, ਇਹ ਸਤਾ ਦੇ ਭੁੱਖੇ, ਔਰ ਹਾਲਾਂ ਮਾਸਟਰ ਤਾਰਾ ਸਿੰਘ ਨੇ ਜ਼ਿੰਦਗੀ 'ਚ ਕੋਈ ਅਹੁਦਾ ਨਹੀਂ ਲਿਆ, ਲੇਕਿਨ ਇਹ ਜਿਹੜੇ ਸੀ ਇਹਨਾਂ ਨੇ ਫਿਰ ਕੱਲਾ ਇਹੀ ਨਹੀਂ ਕਿ ਸੌਦੇਬਾਜ਼ੀਆਂ ਕੀਤੀਆਂ, ਇਹ ਤਾਂ ਫਿਰ ਆਰਐਸਐਸ ਦੇ ਥੱਲੇ ਇਸ ਲੈਵਲ ਤੱਕ ਜਾ ਕੇ ਕਿ ਪਤੀ ਪਤਨੀ ਦੇ ਰਿਸ਼ਤੇ ਵਾਲਾ। ਸੋ ਜਿਹੜੀ ਅਕਾਲੀ ਲੀਡਰਸ਼ਿਪ ਜਾਂ ਅਕਾਲੀ ਦਲ ਦੀ ਹਿਸਟਰੀ ਅਸੀਂ ਜਦੋਂ 100 ਸਾਲ ਪਹਿਲਾਂ ਬਿਆਨਦੇ ਹਾਂ, ਸਾਨੂੰ ਜਸਟਿਸ ਕਰਨਾ ਚਾਹੀਦਾ ਹੈ, ਕਿਉਂਕਿ ਇਹੀ ਅਕਾਲੀ ਤਹਿਰੀਕ ਨਾਲ ਜੁੜੇ ਲੋਕ ਗੁਰੂ ਕੇ ਬਾਗ 'ਚ ਡਾਂਗਾਂ ਖਾਧੀਆਂ, ਨਨਕਾਣਾ ਸਾਹਿਬ ਕਿਵੇਂ ਜਿਉਂਦੇ ਸਾੜੇ ਗਏ ਔਰ ਜੈਤੋ 'ਚ ਗੋਲੀਆਂ ਦੇ ਮੂਹਰੇ ਖੜੇ, ਲੇਕਿਨ ਬਾਦਲ ਟੌੜਾ ਤਲਵੰਡੀ ਦੇ ਥੱਲੇ ਇਸ ਪੂਰੇ ਪ੍ਰਿੰਸੀਪਲੀ ਵੀ ਸਿਧਾਂਤਕ ਪੱਖ ਤੋਂ ਤਾਂ ਕਮਜ਼ੋਰ ਹੋਏ ਇੰਡੀਵਿਜੂਅਲ ਲਾਈਫ, ਜਦੋਂ ਹੁਣ ਅਸੀਂ ਅਗਲੀ ਜਨਰੇਸ਼ਨ ਤੱਕ ਦੇਖਦੇ ਹਾਂ, ਹੁਣ ਬਾਦਲਾਂ ਦੀ ਕੁੱਲ 80 ਕਿੱਲੇ ਜ਼ਮੀਨ ਔਰ 20 ਮੱਝਾਂ ਜਿਹੜੀ ਇਹਨਾਂ ਦੀ ਇਨੀਸ਼ੀਅਲ ਪ੍ਰਾਪਰਟੀ ਸੀ, ਅੱਜ ਤੁਸੀਂ ਦੇਖੋ ਕਿ ਵੀ ਉਹ ਸਭ ਤੋਂ ਅਮੀਰ ਲੋਕਾਂ ਦੇ ਵਿੱਚ ਸ਼ਾਮਲ ਨੇ, ਗੁਰਦੁਆਰਿਆਂ ਨੂੰ ਵੀ ਲੁੱਟਿਆ, ਦੂਜੇ ਵੀ। ਪਰ ਜਿਹੜਾ ਬੰਦਾ ਕਰਪਟ ਹੋ ਜਾਂਦਾ ਹੈ ਉਹਦੇ ਕੋਲ ਕਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਹੁੰਦੀ। ਅਨਫੋਰਚੂਨੇਟਲੀ ਅਕਾਲੀਆਂ ਦਾ ਰੋਲ ਤਾਂ 80s ਦੇ ਵਿੱਚ ਕਲੀਅਰ ਹੋ ਗਿਆ, ਜਿਵੇਂ ਇਹ ਜੂਨ 84 ਦੇ ਘੱਲੂਘਾਰੇ ਲਈ ਇੱਕ ਧਿਰ ਦੇ ਤੌਰ ਤੇ ਜ਼ਿੰਮੇਵਾਰ ਸੀ, ਪਰ ਜਿਹੜੀ ਸੈਕੰਡ ਤਰਾਸਦੀ ਹੈ ਜਿਹਦੇ ਕਰਕੇ ਅੱਜ ਅਸੀਂ ਲੀਡਰ ਵੀ ਹੁਣੇ ਮਹਿਸੂਸ ਕਰਦੇ ਹਾਂ, ਜਾਂ ਪੰਜਾਬ 'ਚ ਜੋ ਇਸ ਵੇਲੇ ਇਲੈਕਸ਼ਨ ਸਰਕਸ ਚੱਲ ਰਹੀ, ਦਮਦਮੀ ਟਕਸਾਲ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਰੂਪ 'ਚ, ਕਿਉਂਕਿ ਜਿਹੜੀ ਸਟਰਗਲ ਦੀ ਸ਼ੁਰੂਆਤ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਕੀਤੀ, ਨਰਕਧਾਰੀਆਂ ਨੂੰ ਵੰਗਾਰਿਆ, ਐਮਰਜੈਂਸੀ ਦੇ ਖਿਲਾਫ 32-33 ਜਲੂਸ ਕੱਢੇ, ਉਸ ਲੈਗੇਸੀ ਨੂੰ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਉਸ ਲੈਵਲ ਤੇ ਲੈ ਗਏ ਜਿੱਥੇ ਕਿ ਸਮੁੱਚਾ ਜਥਾ ਉਹਨਾਂ ਦੇ ਨਾਲ ਜੂਨ 84 'ਚ ਦਰਬਾਰ ਸਾਹਿਬ ਨੂੰ ਡਿਫੈਂਡ ਕਰਦਿਆਂ ਅਕਾਲ ਤਖਤ ਦੀ ਮੀਰੀ ਪੀਰੀ ਦੀ ਗੱਲ ਨੂੰ ਜਾਰੀ ਰੱਖਦਿਆਂ ਉਹਨਾਂ ਨੇ ਸ਼ਹਾਦਤ ਪਾਈ। ਹੁਣ ਜੋ ਬਚੇ, ਤੁਸੀਂ ਹਮੇਸ਼ਾ ਮੇਰਾ ਯਤਨ ਹੁੰਦਾ ਹੈ ਮੈਂ ਕਿਸੇ ਖਾਮਖਾਹ ਦੀ ਕੰਟਰੋਵਰਸੀ 'ਚ ਨਹੀਂ ਪੈਂਦਾ, ਪਰ ਤੁਸੀਂ ਦੇਖੋ ਕਿ ਜਿਹੜੀਆਂ ਏਜੰਸੀਆਂ ਨੇ ਦਿੱਲੀ ਵਾਲੀਆਂ ਨੇ ਅਕਾਲੀ ਦਲ ਨੂੰ ਕਰਪਟ ਕੀਤਾ, ਉਹਨਾਂ ਨੇ ਕਿਵੇਂ ਪਹਿਲਾਂ ਦਮਦਮੀ ਟਕਸਾਲ ਦੇ ਸਾਹਮਣੇ ਜਿਹੜਾ ਇਹ ਪਾਰਟ ਲਿਆਣਾ ਸੀ ਕਿ ਸੰਤ ਚੜ੍ਹਦੀ ਕਲਾ 'ਚ ਨੇ, ਉਹਨਾਂ ਰਾਹੀਂ ਆਉਣਾ। ਸੋ ਮਤਲਬ ਜਿਹੜੀ ਕ੍ਰੀਏਟਿਵ ਇੱਕ ਗੱਲ ਜ਼ਾਹਰ ਹੋ ਗਈ ਸੀ ਜੂਨ 84 ਤੋਂ ਕਿ ਅਕਾਲੀ ਬੇਈਮਾਨ ਹੋ ਚੁੱਕੇ ਨੇ, ਇਸ ਸਰਕਾਰ ਨਾਲ ਧਿਰ ਨੇ, ਔਰ ਅਸੀਂ ਆਸ ਕਰਦੇ ਸੀ ਕਿ ਨਰੋਈ ਲੀਡਰਸ਼ਿਪ ਜਿਹੜੀ ਹੈ ਉਹ ਨਿਕਲੇਗੀ, ਉਹ ਉਸ ਕਨਫਿਊਜ਼ਨ 'ਚ ਗਏ। ਫਿਰ ਅਸੀਂ ਜੇ ਹੁਣ ਤੁਸੀਂ ਹਾਲ ਦੇਖਣਾ ਹੋਏ ਵੀ ਕਿਸ ਲੈਵਲ ਤੱਕ ਨਿਗਾਰ ਆਇਆ ਜਾਂ ਏਜੰਸੀਆਂ ਨੇ ਕਿਸ ਹੱਦ ਤੱਕ ਜਾ ਕੇ ਜਿਹੜੀ ਹੈ ਉਹ ਘੁਸਪੈਠ ਕੀਤੀ ਹੋਈ ਹੈ, ਹੁਣ ਜਿਨ੍ਹਾਂ ਨੂੰ ਸਰਬੱਤ ਖਾਲਸਾ ਜਥੇਦਾਰ ਥਾਪਦਾ ਅਕਾਲ ਤਖਤ ਦੇ ਭਾਈ ਜਸਵੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ, ਇਹ ਜਾ ਕੇ ਅਮਿਤ ਸ਼ਾਹ ਨੂੰ ਮਿਲਦੇ ਨੇ, ਕਿਵੇਂ ਵੈਲਕਮ ਦੀ ਲਾਈਨ ਹੈ, ਇੱਕ ਪਾਸੇ ਸਾਰਾ ਪੰਥ ਖੜਾ ਹੈ ਕਿ ਭਾਈ ਇਹ ਜਿਹੜਾ ਵੀਰ ਬਾਲ ਦਿਵਸ ਦੇ ਨਾਂ ਥੱਲੇ ਸਾਹਿਬਜ਼ਾਦਿਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਇਹ ਹਿੰਦੂਤਵ ਵੀ ਆਪਣੇ ਖਾਤੇ 'ਚ ਪਾਉਣਾ ਚਾਹੁੰਦੇ ਨੇ, ਸਿਰਫ ਇੱਕੋ ਇੱਕ ਵੈਲਕਮ ਸਟੇਟਮੈਂਟ ਆਉਂਦੀ ਹੈ ਬਾਬਾ ਹਰਨਾਮ ਸਿੰਘ ਧੋਮਾ ਜੀ ਦੀ ਕਿ ਜੀ ਇਹ ਬਹੁਤ ਵਧੀਆ ਕੰਮ ਕੀਤਾ, ਔਰ ਇਹੀ ਅਸੀਂ ਦੌਰ ਦੌਰਾ ਦੇਖਦੇ ਹਾਂ। ਪ੍ਰੋਫੈਸਰ ਸਰਚਾਂਦ ਸਿੰਘ ਜਿਹੜੇ ਐਜ਼ ਏ ਮੀਡੀਆ ਐਡਵਾਈਜ਼ਰ ਸਪੋਕਸਮੈਨ ਨੇ, ਉਹ ਬੀਜੇਪੀ ਨੂੰ ਜੁਆਇਨ ਕਰ। ਸੋ ਮਤਲਬ ਇਹ ਹੈ ਜੇ ਅਸੀਂ ਇਹ ਕਹੀਏ ਕਿ ਪੰਜਾਬ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਥੱਲੇ ਉਹਨਾਂ ਨੇ ਪੋਲੀਟੀਕਲੀ ਵਿਦਨ ਸਿਸਟਮ, ਭਾਵੇਂ ਉਹ ਖਾਲਿਸਤਾਨ ਦੇ ਹਾਮੀ ਨੇ ਔਰ ਖਾਲਿਸਤਾਨ ਦੇ ਲਈ ਵਚਨਬੱਧ ਨੇ,
ਪਰ ਉਹਨਾਂ ਨੇ ਸਿਸਟਮ ਦੇ ਵਿੱਚ ਰਹਿ ਕੇ ਇਲੈਕਸ਼ਨਾਂ ਨੂੰ ਚੁਣਿਆ, ਇਲੈਕਸ਼ਨ ਦੀ ਲਾਈਨ ਨੂੰ। ਲੇਕਿਨ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਕਿ ਕਿਵੇਂ ਇੱਕ ਨੈਰੇਟਿਵ ਸਿਰਜਿਆ ਜਾਂਦਾ ਹੈ। ਜਿਹੜੇ ਪੰਥ ਦੀ ਗੱਲ ਕਰਨ ਵਾਲੇ ਨੇ, ਇੱਕ ਪਾਸੇ ਜੁਝਾਰੂ ਸੀ ਜਿਨ੍ਹਾਂ ਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾਇਆ, ਔਰ ਇਸੇ ਤਰ੍ਹਾਂ ਦੂਸਰੇ ਪਾਸੇ ਉਹਨਾਂ ਨੇ ਲੋਕ ਜਿਹੜੇ ਗਰਜਾਂ ਨਾਲ ਵੀ ਵੱਜੇ ਹੋਏ ਨੇ, ਡੇ ਟੂ ਡੇ ਲਾਈਫ ਵੀ ਉਹਨਾਂ ਨੇ ਜਿਉਣੀ ਹੈ। ਪਰ ਏਜੰਸੀਆਂ ਅੱਜ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਦਾ ਕੋਈ ਉਭਾਰ ਨਹੀਂ ਹੈ, ਪਰ ਉਭਾਰ ਬਣਾ ਦਿੱਤਾ ਗਿਆ ਜਿਸ ਅੰਦਾਜ਼ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾਂਦਾ ਹੈ, ਕਿਉਂਕਿ ਇਹ ਉਹਨਾਂ ਨੇ ਦੇਖ ਲਿਆ ਕਿ ਬਾਦਲਾਂ ਦਾ ਇਸਤੇਮਾਲ ਕਰ ਲਿਆ ਜਿੰਨਾ ਕਰਨਾ ਸੀ। ਇਹ ਡਿਸਕ੍ਰੈਡਿਟ ਹੋ ਗਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੋਂ ਬਾਅਦ ਇਹ ਟੋਟਲੀ ਐਕਸਪੋਜ਼ ਹੋ ਗਏ, ਔਰ ਉਹਨਾਂ ਨੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਜਿਹੜੀ ਆਰਐਸਐਸ ਦੀ ਜਿਹੜੀ ਹੈ ਉਹ ਬੀ ਟੀਮ ਹੈ ਬੀਜੇਪੀ ਤੋਂ ਬਾਅਦ, ਤਾਂ ਕਿ ਜਦੋਂ ਇਧਰੋਂ ਹੋਏ ਨੇ ਉਧਰ ਜਾਣ, ਸਿੱਖਾਂ ਦਾ ਇੱਕ ਤਬਕਾ ਜਿਹੜਾ ਉਹ ਝਾੜੂ ਹੱਥ 'ਚ ਫੜ ਕੇ ਸਿਰਾਂ ਦੇ ਉੱਤੇ ਉਹ ਗਾਂਧੀਵਾਦੀ ਟੋਪੀ ਪਾ ਕੇ ਉਹਨਾਂ ਨੂੰ ਲੱਗਦਾ ਹੀ ਨਹੀਂ। ਸੋ ਇਹ ਹਮੇਸ਼ਾ ਇੱਕ ਗੱਲ ਦਾ ਧਿਆਨ ਰਹੇ ਕਿ ਬ੍ਰਾਹਮਣਵਾਦ ਦੀ ਸਰਵਾਈਵਲ ਜਿਹੜੀ 3500 ਸਾਲ ਦੀ ਹੈ ਉਹ ਭੰਬਲ ਭੂਸੇ 'ਚੋਂ, ਉਹ ਭੰਬਲ ਭੂਸਾ ਪਾਉਂਦੇ ਨੇ, ਉਹ ਤੁਹਾਡੀ ਕਲੀਅਰ ਥਿੰਕਿੰਗ ਨੂੰ ਡਿਸਟਰੋਏ ਕਰਕੇ ਤੁਹਾਨੂੰ ਉਸ ਮਾਇਰ ਦੇ ਵਿੱਚ ਸੁੱਟ ਦਿੰਦੇ ਨੇ ਕਿ ਤੁਹਾਡੇ ਕੋਲ ਅਲਟੀਮੇਟਲੀ ਤੁਸੀਂ ਜਿਹੜਾ ਲੋਕ ਕਹਿੰਦੇ ਨੇ ਜੀ ਕੀ ਕਰੀਏ, ਕਿਸੇ ਨੂੰ ਤਾਂ ਚੁਣਨਾ, ਤੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜੀ ਟੂ ਗੋ ਫॉर द ਲੈਸਰ ਈਵਲ। ਸੋ ਉਹਨਾਂ ਨੇ ਪਹਿਲਾਂ ਤਾਂ ਕਾਂਗਰਸ ਔਰ ਅਕਾਲੀਆਂ ਦੇ ਵਿਚਾਲੇ ਉਹ ਮਿਊਜ਼ੀਕਲ ਮੈਚ ਰੱਖਿਆ, ਮਿਊਜ਼ੀਕਲ ਚੇਅਰਸ ਵਾਲਾ ਪਾਰਟ ਕੇ ਇੱਕ ਨੇ ਹੁਣ ਉਹ ਤੀਜੀ ਧਿਰ ਲਿਆ ਕੇ ਖੜੀ ਕਰ ਦਿੱਤੀ। ਸੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ। ਅਸੀਂ ਲੋਕਾਂ ਨੂੰ ਦੋਸ਼ ਨਹੀਂ ਦਿੰਦੇ ਕਿ ਜੀ ਲੋਕ ਬਾਦਲਾਂ ਨੂੰ ਕਿਉਂ ਚੁਣਿਆ ਜਾਂ ਇਹਨਾਂ ਨੂੰ ਕਿਉਂ, ਉਹਦੇ 'ਚ ਅਸੀਂ ਵੀ ਕਿਤੇ ਨਾ ਕਿਤੇ ਫੇਲ ਹੋਏ ਹਾਂ। ਸਾਡੀ ਜੁਝਾਰੂ ਧਿਰ ਜਿਹਨੇ 10 ਸਾਲ ਆਪਣਾ ਉੱਥੇ ਸਿੱਕਾ ਮਨਵਾਇਆ, ਅਸੀਂ ਕੋਈ ਪੈਰਲਲ ਪੋਲੀਟੀਕਲ ਫਰੰਟ ਨਹੀਂ ਖੜਾ ਕਰ ਸਕੇ। ਤੇ ਜੇ ਕੋਈ ਹੁੰਦੀ ਹੈ ਗੱਲ, ਉਸ ਨੂੰ ਏਜੰਸੀਆਂ ਇਸ ਹੱਦ ਤੱਕ ਲਿਜਾ ਕੇ, ਜਿਵੇਂ ਭਾਈ ਹਿੰਮਤ ਸਿੰਘ ਉਹਨਾਂ ਨੇ ਕਿਹਾ ਕਿ ਪੀਸਫੁਲੀ ਜੇ ਤੁਸੀਂ ਈਵਨ ਤੁਹਾਡੇ ਕੋਲ ਆਪਣਾ ਧਾਰਮਿਕ ਲਿਟਰੇਚਰ ਹੈ ਤੇ ਤੁਹਾਡੇ ਤੇ ਸੈਡੀਸ਼ਨ ਹੈ। ਹੁਣ ਯੂਏਪੀਏ ਜਿਹੜਾ ਉਹ ਕਿੰਨੇ ਆਪਣੇ ਨੌਜਵਾਨ ਇਸ ਦੇ ਵਿੱਚ ਅੰਦਰ ਦਿੱਤੇ ਹੋਏ ਨੇ। ਹੁਣ ਲੇਟਲੀ ਅਸੀਂ ਹਰ ਰੋਜ਼ਾਨਾ ਕੁਛ ਨਾ ਕੁਛ ਦੇਖਦੇ ਹਾਂ। ਸੋ ਉਹਨਾਂ ਨੇ ਇੱਕ ਪਾਸੇ ਸੁਪਰੈਸ਼ਨ ਦਾ ਦੌਰ ਰੱਖਿਆ, ਔਰ ਤੁਸੀਂ ਇਹਨਾਂ ਇਲੈਕਸ਼ਨਾਂ ਦੇ ਮੁੱਦੇ ਦੇ ਉੱਤੇ ਹੀ ਦੇਖੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ, ਕਿ ਕਿਵੇਂ 2019 ਚ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਜਿਨ੍ਹਾਂ ਦੀ ਰਿਹਾਈ ਦਾ ਆਰਡਰ ਸਰਕਾਰ ਕਰਦੀ ਹੈ, ਉਸ ਨੂੰ ਉਹੀ ਕੇਜਰੀਵਾਲ ਜਿਹੜਾ ਪੰਜਾਬ ਦੇ ਇੱਕ ਤਬਕੇ ਨੂੰ ਹਿਤੈਸ਼ੀ ਲੱਗਦਾ ਹੈ, ਉਸ ਫਾਈਲ ਦੇ ਉੱਤੇ 4 ਵਾਰ ਉਹਨਾਂ ਦੀ ਹੋਮ ਮਿਨਿਸਟਰੀ ਜਿਹੜੀ ਆ ਉਹਨੂੰ ਡਿਨਾਈ ਕਰਦੀ ਹੈ। ਔਰ ਜਿਹੜਾ ਪੰਜਾਬ 'ਚ ਇਹ ਕਹਿ ਕੇ ਭਗਵੰਤ ਮਾਨ ਵਰਗਾ ਜੀ ਦੱਸੋ ਮੇਰੇ ਕੋਲ ਤਾਂ ਮੈਂ ਕੋਈ ਕਰਪਸ਼ਨ ਨਹੀਂ ਕੀਤੀ, ਉਹ ਹਰ ਪਾਸੇ ਜਦੋਂ ਇਸ ਸਵਾਲ ਦੇ ਉੱਤੇ ਉਹ ਦੌੜਦਾ। ਪਾਣੀਆਂ ਦਾ ਮੁੱਦਾ ਪੰਜਾਬ ਦਾ, ਇਕਨੋਮਿਕਲ ਜੈਨੋਸਾਈਡ ਜਿਹੜਾ ਉਹਨਾਂ ਨੇ ਕਰਨ ਦੀ ਲਾਈਨ ਰੱਖੀ, ਉਹ ਕੇਜਰੀਵਾਲ ਜਿਹੜਾ ਉਹ ਸਪੋਰਟ ਕਰ ਰਿਹਾ ਕਿ ਜੀ ਇਹ ਇਕੱਲਾ ਪੰਜਾਬ ਦਾ ਪਾਣੀ ਥੋੜੀ ਹੈ, ਸਾਰੇ ਸੂਬਿਆਂ ਦਾ। ਇਹ ਤਾਂ ਜਿਹੜਾ ਅਸੀਂ ਤਾਂ ਦਿੱਲੀ ਵਾਲਿਆਂ ਨੂੰ ਮੁਫਤ ਦਿਆਂਗੇ, ਬਿਜਲੀ ਦੇ ਵੀ ਰਹੇ ਨੇ ਉਹ ਪੰਜਾਬ ਦੇ ਸਿਰ ਤੋਂ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ, ਜਦੋਂ ਮੈਂ ਰਿਪੀਟਡਲੀ ਇਹ ਪਿਛਲੇ 30 ਸਾਲ ਤੋਂ ਦੁਹਰਾਉਂਦਾ ਹੈ ਕਿ ਡਾਇਸਪੋਰਾ ਸਿੱਖ ਜਿਹੜੇ ਨੇ ਉਹ ਕੀ ਨੇ ਫਰੀडम ਦੇ ਲਈ, ਕਿਉਂਕਿ ਪੰਜਾਬ 'ਚ ਲੋਕਾਂ ਨੇ ਡੇ ਟੂ ਡੇ ਲਾਈਫ ਨੂੰ ਵੀ ਜਿਉਣਾ, ਬਹੁਤ ਵਾਰੀ ਬਹੁਤੀਆਂ ਚੋਇਸਿਸ ਨਹੀਂ ਰਹਿਣ ਦਿੱਤੀਆਂ ਜਾਂਦੀਆਂ ਜੀ, ਔਰ ਉਸ ਸਾਰੇ ਦੇ ਚੱਲਦੇ ਆ ਇਹ ਬਹੁਤ। ਇਸ ਲਈ ਹੁਣ ਇੰਡੀਅਨ ਏਜੰਸੀਆਂ ਨੇ ਡਾਇਸਪੋਰਾ ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ। ਲਿਆ ਤਾਂ ਉਹਨਾਂ ਨੇ ਇਮੀਡੀਏਟ ਬਾਅਦ ਤੋਂ ਹੀ ਸੀ, ਏਅਰ ਇੰਡੀਆ ਦਾ ਡਿਜ਼ਾਸਟਰ ਕਰਵਾਉਣਾ, ਇੰਟਰਨੈਸ਼ਨਲ ਟੈਰਰਿਜ਼ਮ 'ਚ ਲਿਆਉਣਾ। ਪਰ ਹੁਣ ਤੁਸੀਂ ਦੇਖੋਗੇ ਕਿ ਕਿਵੇਂ ਕੱਲੀਆਂ ਬਲੈਕ ਲਿਸਟ ਹੀ ਨਹੀਂ, ਉਹਨਾਂ ਦੀਆਂ ਏਜੰਸੀਜ਼ ਇੱਥੇ ਜਿਹੜੀਆਂ ਨੇ ਉਹ ਤਾਵਨ ਕਰਦੀਆਂ ਨੇ ਇੱਥੋਂ ਦੀਆਂ ਏਜੰਸੀਆਂ ਨਾਲ, ਇੱਥੇ ਬੈਠਿਆਂ ਦੇ ਉੱਤੇ ਝੂਠੇ ਕੇਸ ਪਾਏ ਜਾ ਰਹੇ ਨੇ, ਔਰ ਉਹਨਾਂ ਨੂੰ ਜਿਹੜਾ ਹੈ ਉਹ ਡਿਕਲੇਅਰ ਕੀਤਾ ਜਾ ਰਿਹਾ ਜੀ ਦੇਖੋ ਇਹ ਤਾਂ ਪੰਜਾਬ 'ਚ ਗੜਬੜ ਕਰ ਰਹੇ ਨੇ। ਸੋ ਸਾਡੇ ਸਾਹਮਣੇ ਬਹੁਤ ਸਾਰੇ ਚੈਲੰਜਸ ਨੇ, ਪਰ ਮਹਾਰਾਜ ਦੀ ਕਿਰਪਾ ਦੇ ਨਾਲ ਇੱਕ ਗੱਲ ਦਾ ਧਿਆਨ ਰਹੇ, 18ਵੀਂ ਸਦੀ 'ਚ ਵੀ ਅਸੀਂ ਹੈਵੀ ਆਡਸ ਦੇ ਅਗੇਂਸਟ ਲੜੇ। ਉਹ ਮੁਗਲਿਆ ਸਾਮਰਾਜ ਹੋਏ, ਦਰਾ ਖੈਬਰ ਪਾਰ ਦੇ ਹਮਲਾਵਰ ਹੋਣ, ਅਸੀਂ ਉਸ ਧਰਤੀ ਦੇ ਉੱਤੇ ਆਪਣਾ ਰਾਜ ਸਿਰਜਿਆ ਸੀ ਅੱਜ ਵੀ। ਔਰ ਕਿਸਾਨ ਮੂਵਮੈਂਟ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਡਰਾਈਵਿੰਗ ਫੋਰਸ ਤਾਂ ਸਿੱਖੀ ਸੀ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 25 ਜਨਵਰੀ ਦੀ ਈਵ ਤੇ, ਇਹੀ ਮੌਕਾ ਸੀ। ਨੌਜਵਾਨ ਦਿੱਲੀ ਦੀ ਸਿੰਘੂ ਸਟੇਜ ਤੇ ਲੀਡਰਸ਼ਿਪ ਨੂੰ ਪੁੱਛ ਰਹੇ ਸੀ ਕਿ ਦੱਸੋ ਕੱਲ ਕੀ ਕਰਨਾ ਹੈ, ਤੁਸੀਂ ਸੱਦ ਲਏ ਨੇ ਹਜ਼ਾਰਾਂ ਸਾਡੇ ਟਰੈਕਟਰਾਂ ਤੇ ਦੂਜੇ, ਔਰ ਲੀਡਰਸ਼ਿਪ ਤਾਂ ਭਾਜੀ ਗਈ, ਉਹਨਾਂ ਨੇ ਤਾਂ ਕੀ ਲੀਡ ਦੇਣੀ ਸੀ। ਲੇਕਿਨ ਸਾਡੀ ਜਿਹੜੀ ਬਾਗੈਰਤ ਬਾਅਣਖ ਜਵਾਨੀ ਹੈ, ਉਹਨਾਂ ਨੇ ਜਾ ਕੇ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਚਲਾ ਦਿੱਤਾ ਸੀ। ਵੱਖਰੀ ਗੱਲ ਹੈ ਕਿ ਫਿਰ ਉਹੀ ਲੀਡਰਸ਼ਿਪ ਜਿਹੜੀ ਹੈ ਉਹ ਭਾਰਤੀ ਏਜੰਸੀਆਂ ਦਾ ਹੀ ਜਿਹੜਾ ਹੈ ਉਹਨਾਂ ਦੇ ਗੀਤ ਹੀ ਗਾ ਰਹੀਆਂ ਸੀ, ਉਹਨਾਂ ਨੂੰ ਟੇਟਰ ਬਣਾ ਰਹੀਆਂ ਸੀ। ਪਰ ਸਾਡੇ ਸਾਹਮਣੇ ਭਾਈ ਜੁਗਰਾਜ ਸਿੰਘ
ਔਰ ਉਹ ਨੌਜਵਾਨ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਫਿਰ ਲਾਲ ਕਿਲੇ ਦੇ ਉਸ ਪਰਿਸਰ ਦੇ ਵਿੱਚ ਦਾਖਲ ਹੋਏ, ਉਹਨਾਂ ਨੇ ਦੱਸਿਆ ਕਿ ਕੌਮ ਦੇ ਵਿੱਚ ਅੱਜ ਵੀ ਉਹੀ ਜਜ਼ਬਾ ਹੈ, ਉਹੀ ਗੈਰਤ ਹੈ, ਉਹੀ ਅਣਖ ਹੈ। ਔਰ ਇਹ ਜਿਹੜਾ ਸਿੰਬੋਲਿਕ 26 ਜਨਵਰੀ 2021 ਦਾ ਦਿਨ ਬਣ ਗਿਆ, ਇਹਨੇ ਯਾਦ ਦਹਾਨੀ ਕਰਵਾਈ ਸਰਦਾਰ ਬਘੇਲ ਸਿੰਘ ਦੇ 1783 ਦੇ ਉਸ ਵਾਕਿਆ ਦੀ। ਔਰ ਉਹ ਦਿਨ ਦੂਰ ਨਹੀਂ ਹੈ ਕਿ ਬਹੁਤ ਜਲਦੀ ਖਾਲਸਾ ਪੰਥ ਖਾਲਿਸਤਾਨ ਦੀ ਕਾਇਮੀ ਦੇ ਨਾਲ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਸਾਡੇ ਖਾਲਿਸਤਾਨ ਦਾ ਝੰਡਾ ਇਸੇ ਹੀ ਲਾਲ ਕਿਲੇ ਦੇ ਉੱਤੇ ਝੂਲੇਗਾ। ਜੀ ਹਿੰਮਤ ਸਿੰਘ ਜੀ, ਕਿਵੇਂ ਦੇਖਦੇ ਹੋ, ਜਿਵੇਂ ਡਾਕਟਰ ਸਾਹਿਬ ਨੇ ਹੁਣ ਦੇ ਹਾਲਾਤਾਂ ਨਾਲ ਜੋੜ ਕੇ ਗੱਲ ਕੀਤੀ ਹੈ, ਜਿਹੜੀ ਇਸ ਵਕਤ ਗਰਾਊਂਡ ਤੇ ਸਿਚੁਏਸ਼ਨ ਬਣੀ ਹੋਈ ਹੈ, ਹਾਲਾਂਕਿ ਲੋਕਾਂ 'ਚ ਜਾਗਰੂਕਤਾ ਨਜ਼ਰ ਆਉਂਦੀ ਹੈ, ਲੋਕ ਸਵਾਲ ਕਰਦੇ ਆ, ਜਿਵੇਂ ਕਿਸਾਨ ਜਥੇਬੰਦੀਆਂ ਨੂੰ ਵੀ ਕੁਐਸਚਨਸ ਹੋਏ ਆ, ਲੋਕ ਹੁਣ ਪੋਲੀਟੀਕਲ ਲੀਡਰਸ਼ਿਪ ਨੂੰ ਕਿਸੇ ਵੀ ਪਾਰਟੀ ਦੀ ਹੋਵੇ ਹਰ ਇੱਕ ਨੂੰ ਸਵਾਲ ਕਰਦੇ ਆ। ਬੀਜੇਪੀ ਜਿਨ੍ਹਾਂ ਦਾ ਵਿਰੋਧ ਇਸ ਲੈਵਲ ਤੱਕ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਤੋਂ ਵਾਪਸ ਮੁੜਨਾ ਪਿਆ, ਮਤਲਬ ਇੱਕ ਜਾਗਰੂਕਤਾ ਦਾ ਮਾਹੌਲ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਕੀ ਇਸ ਜਾਗਰੂਕਤਾ ਨੂੰ ਅੱਗੇ ਹੋਰ ਕਿਵੇਂ ਚੈਨਲਾਈਜ਼ ਕਰਕੇ ਕਿਸੇ ਤਰੀਕੇ ਦੇ ਨਾਲ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਦੇ ਵਿੱਚ ਜਾਂ ਉਹਨਾਂ ਦੀ ਪੂਰਤੀ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ? ਦੇਖੋ ਅਮਰਵੀਰ ਸਿੰਘ ਜੀ, ਜਿਵੇਂ ਤੁਸੀਂ ਬਿਲਕੁਲ ਇਹਦੇ ਨਾਲ ਜਿਹੜੀ ਆ ਇਸ ਵੇਲੇ ਜਿਹੜਾ ਪੰਜਾਬ ਦਾ ਨੌਜਵਾਨ ਆ ਖਾਸ ਕਰਕੇ ਉਹ ਜਾਗਰੂਕ ਹੋਇਆ। ਅਸੀਂ ਮਾਰਚ ਵਿੱਚ ਵੀ ਦੇਖਿਆ, ਜਿਹੜੇ ਬੰਦੀ ਸਿੰਘਾਂ ਦਾ ਮਾਰਚ ਕੱਢਿਆ, ਨੌਜਵਾਨ ਵੱਡੀ ਤਾਦਾਦ ਵਿੱਚ ਆਏ ਆ। ਜਿਵੇਂ ਤੁਸੀਂ ਮੋਦੀ ਨੇ ਜਦੋਂ ਵਿਜ਼ਿਟ ਕਰਨਾ ਸੀਗਾ ਤੇ ਉਹਦੇ ਵਿੱਚ ਵੀ ਪੰਜਾਬ ਦੀ ਆਵਾਮ ਨੇ ਇੱਕ ਮੈਸੇਜ ਦਿੱਤਾ, ਭਾਵੇਂ ਉਹ ਕਾਲੇ ਕਾਨੂੰਨ ਜਿਹੜੇ ਥੋਪੇ ਜਾ ਰਹੇ ਸੀ ਕਿਸਾਨਾਂ ਤੇ ਉਹਦੇ ਕਾਰਨ ਕਰਕੇ ਕਹਿ ਲਓ, ਜਾਂ ਖਾਸ ਕਰਕੇ ਆਪਾਂ ਜੋ ਪੰਜਾਬ ਦੇ ਨਾਲ ਧੱਕੇਸ਼ਾਹੀਆਂ ਸੈਂਟਰ ਦੀਆਂ ਪਾਲਿਸੀਆਂ ਆ ਜੀ, ਪੰਜਾਬ ਨੂੰ ਗੁਲਾਮੀ ਦਾ ਅਹਿਸਾਸ ਵਾਰ-ਵਾਰ ਕਰਾਉਣਾ। ਤੁਸੀਂ ਦੇਖਿਆ ਹੋਵੇਗਾ ਕਿ ਆਪਾਂ ਬਹੁਤ ਸਾਰੀਆਂ ਨਿਊਜ਼ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਪੰਜਾਬ ਦੀ ਆਵਾਮ ਨੂੰ, ਸਿੱਖਾਂ ਨੂੰ ਖਾਸ ਕਰਕੇ ਫੇਸ ਕਰਨੀਆਂ ਪੈਂਦੀਆਂ, ਜਿਨ੍ਹਾਂ ਦੇ ਵਿੱਚ ਸਕੂਲਾਂ ਦੇ ਵਿੱਚ ਤੁਹਾਡੇ ਬੱਚਿਆਂ ਨੂੰ, ਜੇ ਕੋਈ ਅੰਮ੍ਰਿਤਧਾਰੀ ਬੱਚਾ ਆ ਉਹਨੂੰ ਉੱਥੇ ਜਿਹੜੇ ਇਹ ਹਿੰਦੂ ਤਵੀਆਂ ਦੇ ਏਜੰਡੇ ਦੇ ਤਹਿਤ ਸਕੂਲ ਆ ਰਹੇ ਆ, ਮਾਡਲ ਸਕੂਲ ਜਿਹੜੇ ਪੰਜਾਬ ਦੇ ਵਿੱਚ, ਉੱਥੇ ਕੀ ਕੀਤਾ ਜਾਂਦਾ ਕਿ ਤੁਹਾਡੇ ਬੱਚਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਦਸਤਾਰ ਲਾ ਕੇ ਆਓ ਐਗਜ਼ਾਮ ਦੇਣ ਲਈ, ਜਾਂ ਤੁਸੀਂ ਜਿਹੜੇ ਆਪਣੇ ਕੰਕਾਰ ਪਹਿਨੇ ਹੋਏ ਆ ਉਹ ਵੀ ਲੁਹਾਏ ਜਾਂਦੇ ਆ। ਬਹੁਤ ਵਾਰੀ ਅਸੀਂ ਨਿਊਜ਼ ਜਿਹੜੀਆਂ ਦੇਖਦੇ ਫੇਸ ਕਰਦੇ ਆ। ਤੇ ਇਹਦੇ ਨਾਲ ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਹੱਥ ਕੰਡੇ ਆ, ਲਿਟਰੇਚਰ ਜਿਹੜਾ ਸਕੂਲਾਂ ਦੇ ਵਿੱਚ ਆ, ਜਿਹੜਾ ਬਲਦੇਵ ਸਿੰਘ ਸਿਰਸਾ ਜੀ ਉਹਨੇ ਹਮੇਸ਼ਾ ਹੀ ਉਹ ਮੁੱਦੇ ਉਜਾਗਰ ਕਰਦੇ ਰਹਿੰਦੇ ਆ, ਦਲ ਖਾਲਸਾ ਵਾਲੇ, ਉਹ ਐਦਾਂ ਦਾ ਲਿਟਰੇਚਰ ਆ ਰਿਹਾ ਵੀ ਤੁਹਾਡੇ ਬੱਚਿਆਂ ਦੇ ਜਿਹੜੇ ਬ੍ਰੇਨ ਵਾਸ਼ ਕੀਤੇ ਜਾ ਰਹੇ, ਜਿਹੜਾ ਸਿੱਖ ਇਤਿਹਾਸ ਆ ਉਹਨੂੰ ਲਾਂਭੇ ਕਰਕੇ ਉਹਨਾਂ ਦੀਆਂ ਆਪਣੀਆਂ ਫੂਲਾ ਬਾਈ ਰਾਣਾ ਬਾਈ ਦੀਆਂ ਜਿਹੜੇ ਕਿੱਸੇ ਆ ਉਹ ਜਿਹੜੇ ਪੰਜਾਬ ਦੀ ਆਵਾਮ ਨੂੰ ਪੜ੍ਹਾਏ ਜਾ ਰਹੇ ਆ। ਤੋ ਜਿਹੜਾ ਦਿੱਲੀ ਦੇ ਵਿੱਚ ਲਾਸਟ ਈਅਰ 26 ਜਨਵਰੀ ਨੂੰ ਭਾਈ ਜੁਗਰਾਜ ਸਿੰਘ ਉਹਨਾਂ ਨੇ ਉਹ ਨਿਸ਼ਾਨ ਸਾਹਿਬ ਚੜਾਉਣਾ ਜੀ ਲਾਲ ਕਿਲੇ ਤੇ, ਉਹ ਭਾਵੇਂ ਜਿਹੜੇ ਕਿਸਾਨ ਲੀਡਰ ਸੀਗੇ ਉਹ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਧਾਰਮਿਕ ਚਿੰਨ੍ਹਾਂ ਤੇ ਪਾਬੰਦੀਆਂ ਲਾਉਂਦੇ ਸੀ, ਪਰ ਉਹ ਇੱਕ ਰੋਹ ਸੀ ਪੰਜਾਬ ਦੀ ਆਵਾਮ ਦਾ, ਨੌਜਵਾਨੀ ਦਾ, ਸਿੱਖ ਕੌਮ ਦਾ, ਕਿ ਤੁਸੀਂ ਜਿੰਨਾ ਪੰਜਾਬ ਨੂੰ ਥੱਲੇ ਦਬਾਓਗੇ ਪੰਜਾਬ ਉਨੀ ਪਾਵਰ ਦੇ ਨਾਲ ਉੱਠੇਗਾ। ਉਹ ਇੱਕ ਰੋਸ ਜਿਹੜਾ ਆ ਉਹ ਨਿਸ਼ਾਨ ਸਾਹਿਬ ਚੜਾ ਕੇ ਭਾਰਤੀ ਹਕੂਮਤ ਨੂੰ ਮੈਸੇਜ ਦਿੱਤਾ ਵੀ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਆਜ਼ਾਦ ਹੋਏਗਾ। ਪੰਜਾਬ ਦੇ ਲੋਕ ਜਾਗਰੂਕ ਆ, ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਧੱਕੇਸ਼ਾਹੀਆਂ ਉਹ ਕਰਦੇ ਆਉਂਦੇ ਆ, ਹਰ ਇੱਕ ਫੀਲਡ ਦੇ ਵਿੱਚ ਪੰਜਾਬ ਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ, ਬਾਰ-ਬਾਰ ਗੁਲਾਮੀ ਦਾ ਅਹਿਸਾਸ ਕਰਾਉਣਾ। ਦੂਜੇ ਪਾਸੇ ਹੁਣ ਮੈਂ ਅਮਰੀਕਾ ਦੀ ਅਟੈਚ ਕਰਨੀ ਚਾਹੁੰਦਾ ਆ ਜੀ। ਦੇਖੋ ਅਮਰੀਕਾ ਦੇ ਵਿੱਚ ਲਾਸਟ ਕੁਝ ਦਿਨ ਪਹਿਲਾਂ ਹੀ ਨਿਊ ਜਰਸੀ ਸਟੇਟ ਨੇ ਇੱਕ ਸਿੱਖ ਜੈਨੋਸਾਈਡ ਦਾ ਜਿਹੜਾ ਉਹ ਬਿੱਲ ਪਾਸ ਕੀਤਾ, ਰੈਜੂਲੇਸ਼ਨ। ਸੋ ਲਾਸਟ ਉਹ ਤੋਂ ਪਹਿਲਾਂ ਪੈਂਸਿਲਵੇਨੀਆ ਸਟੇਟ 'ਚ ਹੋਇਆ, ਕਨੈਕਟੀਕਟ ਸਟੇਟ 'ਚ ਬਿੱਲ ਪਾਸ ਹੋਏ ਆ। ਇਹ ਕੰਟਰੀਆਂ ਦੇ ਵਿੱਚ ਜਿੱਥੇ ਇਹ ਬਿੱਲ ਪਾਸ ਹੋਏ ਨਾਲ ਦੀ ਨਾਲ ਜਿੱਦਾਂ ਖਾਲਸਾ ਸਾਜਨਾ ਦਿਵਸ ਨੂੰ ਨੈਸ਼ਨਲ ਸਿੱਖ ਡੇ, ਕਿਉਂਕਿ ਵੱਡੀ ਤਾਦਾਦ ਵਿੱਚ ਸਿੱਖ ਹੁਣ ਅਮਰੀਕਾ 'ਚ ਰਹਿੰਦੇ ਆ ਜੀ, ਇਹਨਾਂ ਕੰਟਰੀਆਂ ਦੇ ਵਿੱਚ ਤੁਸੀਂ ਆਪਣੇ ਬਿੱਲ ਲੈ ਕੇ ਜਾਂਦੇ ਹੋ, ਆਪਣੀ ਕੌਮ ਦੀ ਹਿਸਟਰੀ ਦੱਸਦੇ ਹੋ, ਇਤਿਹਾਸ ਦੱਸਦੇ ਹੋ, ਜਾਂ ਤੁਹਾਡੇ ਨਾਲ ਜਿਹੜੀਆਂ ਭਾਰਤ ਵਿੱਚ ਧੱਕੇਸ਼ਾਹੀਆਂ ਹੋਈਆਂ ਉਹਨੂੰ ਉਜਾਗਰ ਕਰਦੇ ਹੋ ਵਿਦ ਐਵੀਡੈਂਸ, ਫਿਰ ਉਹ ਬਿੱਲ ਪਾਸ ਹੁੰਦੇ ਆ, ਤੁਹਾਨੂੰ ਉਹਨਾਂ ਗੱਲਾਂ ਨੂੰ ਰੈਕੋਗਨਾਈਜ਼ ਕੀਤਾ ਜਾਂਦਾ, ਮਾਨਤਾ ਮਿਲਦੀ ਆ ਜੀ।
ਪਰ ਪੰਜਾਬ ਦੇ ਵਿੱਚ, ਭਾਰਤ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੁਹਾਡੇ ਨਾਲ ਧੱਕੇਸ਼ਾਹੀਆਂ ਦਾ ਦੌਰ ਆ, ਸੰਨ 47 ਤੋਂ ਲਗਾਤਾਰ ਕੰਟੀਨਿਊਟੀ। ਸੋ ਉਹਦੇ ਵਿੱਚ ਜਿਹੜੇ ਸਾਡੇ ਲੀਡਰ ਵੀ ਆ ਪੰਜਾਬ ਦੇ, ਜਿਹੜੇ ਉਹ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਆ, ਉਹਨਾਂ ਨੂੰ ਸਿਰਫ ਰਿਸ਼ਵਤਖੋਰੀ, ਬੇਈਮਾਨੀ, ਗੁੰਡਾਗਰਦੀ, ਨਸ਼ੇ ਵੇਚੋ ਤੋਂ ਇਸ ਤਰੀਕੇ ਦੇ ਨਾਲ ਨੌਜਵਾਨੀ ਨੂੰ ਉਹਦੇ ਵਿੱਚ ਹੀ ਉਲਝਾ ਕੇ ਪਾਲਿਸੀਆਂ ਸੈਂਟਰ ਦੀਆਂ ਆ, ਜਿਹੜਾ ਸੈਂਟਰ ਦੀਆਂ ਪਾਲਿਸੀਆਂ ਨੂੰ ਇੰਪਲੀਮੈਂਟ ਪੰਜਾਬ ਦੇ ਵਿੱਚ ਕਰਦਾ ਆ ਤਾਂ ਉਹਨੂੰ ਸੈਂਟਰ ਹੱਥਾਂ ਦੇ ਚੁੱਕ ਲੈਂਦਾ ਆ ਕਿ ਪੰਜਾਬ ਦੀ ਨੌਜਵਾਨੀ ਨੂੰ ਚਾਹੇ ਨਸ਼ਿਆਂ ਦੇ ਨਾਲ, ਚਾਹੇ ਗੈਂਗਵਾਰਾਂ ਦਿਖਾ ਕੇ, ਪਿੱਛੇ ਗੈਂਗਸਟਰ ਬਣਾ ਕੇ ਵੀ ਕਈ ਨੌਜਵਾਨਾਂ ਨੂੰ ਮਾਰਿਆ ਜੀ। ਸੋ ਹਰ ਇੱਕ ਤਰੀਕਾ ਜਿਹੜਾ ਉਹ ਜਦੋਂ ਭਾਰਤੀ ਹਕੂਮਤ ਪੰਜਾਬ ਦੇ ਨਾਲ ਵਰਤੇਗੀ ਤਾਂ ਪੰਜਾਬ ਦੀ ਆਵਾਮ ਨੂੰ ਸੋਚਣਾ ਪਏਗਾ ਵੀ ਅਸੀਂ ਕਿੰਨੀ ਕੁ ਦੇਰ ਹੋਰ ਗੁਲਾਮੀ ਜਿਹੜੀ ਆ, ਅੱਜ ਅਸੀਂ ਜਿਹੜੇ ਆ 72-73 ਵਰ੍ਹੇ ਮਨਾ ਰਹੇ ਆ, ਜਿਹੜੇ ਪੰਜਾਬ ਆਪਣੇ ਭਾਰਤ ਦੇ ਲੋਕ ਸੈਲੀਬ੍ਰੇਸ਼ਨ ਕਰ ਰਹੇ ਆ, ਤਾਂ ਇਸ ਗੱਲ ਨੂੰ ਅੱਜ ਮੰਥਨ ਕਰਨ ਦੀ ਲੋੜ ਆ ਵੀ ਇਹਨਾਂ 72-73 ਵਰ੍ਹਿਆਂ ਦੇ ਵਿੱਚ ਅਸੀਂ ਕੀ ਖੱਟਿਆ ਤੇ ਕੀ ਗਵਾਇਆ ਜੀ। ਸਾਨੂੰ ਸੋਚਣ ਦੀ ਲੋੜ ਆ। ਸਾਡੇ ਪਾਣੀ ਲੁੱਟੇ ਜਾ ਰਹੇ ਆ ਤੇ ਸਾਨੂੰ ਜਿਹੜੇ ਪਾਰਟੀਆਂ ਦੇ ਸੈਂਟਰ ਦੀਆਂ ਪਾਲਿਸੀਆਂ ਦੇ ਨਾਲ ਆਟੇ ਤਾਲਿਆਂ ਦੀਆਂ ਸਕੀਮਾਂ ਦੇ ਵਿੱਚ ਪਾ ਕੇ ਕੋਈ ਆਪਣੇ ਜਿਹੜੇ ਆ ਉਹ ਏਜੰਡੇ ਲੈ ਕੇ ਡਰਾਮੇਬਾਜ਼ੀ ਕਰਕੇ ਉਹ ਧੋਖੇ ਦੇ ਨਾਲ ਸਰਕਾਰਾਂ ਬਣਾ ਲੈਂਦੇ ਆ, ਫਿਰ ਪੂਰੇ 5 ਸਾਲ ਉਹ ਕੁੱਟੇ ਜਾਂਦੇ ਆ, ਮਾਰੇ ਜਾਂਦੇ ਆ। ਕਦੇ ਸਾਡੀਆਂ ਬੱਚਿਆਂ ਦੀਆਂ ਚੁੰਨੀਆਂ ਜਿਹੜੀਆਂ ਇੱਜ਼ਤਾਂ ਪੱਤਾਂ ਰੋਲੀਆਂ ਜਾਂਦੀਆਂ, ਬਜ਼ੁਰਗਾਂ ਦੀਆਂ ਦਸਤਾਰਾਂ ਰੋਲੀਆਂ ਜਾਂਦੀਆਂ, ਉੱਥੇ ਫਿਰ ਕਦੇ ਫਿਰ ਜਿਹੜੇ ਲਾਠੀ ਚਾਰਜ, ਕਦੇ ਗੋਲੀਆਂ ਚੱਲਦੀਆਂ। ਬਰਗਾੜੀ ਦਾ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਹੁਰਮਤੀ ਆ, ਹੁਣ ਸਾਡੇ ਮੁਕੱਦਸ ਸਥਾਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੇ ਉੱਤੇ ਆ ਕੇ ਜਿਸ ਤਰੀਕੇ ਦੇ ਨਾਲ ਉਸ ਬੰਦੇ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਅੱਜ ਤੱਕ ਕਿਸੇ ਸ਼੍ਰੋਮਣੀ ਕਮੇਟੀ ਨੇ ਜਾਂ ਕਿਸੇ ਭਾਰਤੀ ਏਜੰਸੀਆਂ ਨੇ, ਕੋਈ ਪੰਜਾਬ ਪੁਲਿਸ ਨੇ, ਕਿਸੇ ਸੈਂਟਰ ਨੇ ਕੋਈ ਇਨਵੈਸਟੀਗੇਟ ਕੀਤੀ? ਉਹ ਕਿੱਥੋਂ ਆਇਆ, ਕੌਣ ਸੀ? ਕਦੇ ਉਹ ਇਨਸਾਫ ਮਿਲਿਆ? ਨਹੀਂ ਮਿਲਣਾ ਜੀ। ਇਨਸਾਫ ਇਸੇ ਗੱਲ 'ਚ ਆ ਕਿ ਸਾਨੂੰ ਪੰਜਾਬ ਦੀ ਆਵਾਮ ਨੂੰ ਅੱਜ ਇਹ ਪ੍ਰਣ ਕਰਨਾ ਪਊਗਾ ਕਿ ਅਸੀਂ ਆਜ਼ਾਦੀ ਲੈਣੀ ਆ। ਅੱਜ ਦਾ ਸਿਸਟਮ ਜਿਹੜਾ ਕਹਿੰਦਾ ਆ ਉਹ ਭਾਵੇਂ ਕਲਮ ਦੀ ਲੜਾਈ ਆ, ਤੇ ਅੱਜ ਅਸੀਂ ਜਿੱਥੇ ਡਾਇਸਪੋਰਾ ਦਾ ਸਿੱਖ ਜਿਹੜਾ ਜਗਤ ਆ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਦੇ ਨਾਲ ਪਛਾਣਦਾ ਆ, ਔਰ ਵੱਡੀ ਤਾਦਾਦ ਦੇ ਵਿੱਚ ਪ੍ਰੋਟੈਸਟ, ਮੁਜ਼ਾਹਰੇ, ਧਰਨੇ ਹਰ ਇੱਕ ਕੰਟਰੀ ਦੇ ਵਿੱਚ ਹੁੰਦੇ ਆ। ਭਾਰਤੀ ਡੈਮੋਕ੍ਰੇਸੀ ਦਾ ਝੂਠਾ ਪਕੌਟਾ ਅਸੀਂ ਨੰਗਾ ਕਰਦੇ ਆ। ਉੱਥੇ ਪੰਜਾਬ ਦੀ ਜਿਹੜੀ ਆਵਾਮ ਆ, ਬਹੁਤ ਸਾਰੀਆਂ ਜਥੇਬੰਦੀਆਂ, ਭਾਵੇਂ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਥੇਦਾਰ ਹਵਾਰਾ ਕਮੇਟੀ, ਅਕਾਲ ਯੂਥ, ਕਾਫੀ ਜਥੇਬੰਦੀਆਂ ਐਕਟਿਵ ਆ। ਉਹਨਾਂ ਨੇ ਕੱਲ ਨੂੰ, ਅੱਜ ਦਾ ਜਿਹੜੀ ਸਵੇਰ ਆ, ਉੱਥੇ ਦਲ ਖਾਲਸਾ ਵੱਲੋਂ ਹਰ ਸਾਲ ਜਿਹੜਾ ਇੱਕ ਮਾਰਚ ਕੱਢਿਆ ਜਾਂਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ। ਸੋ ਇਹ ਇੱਕ ਮੈਸੇਜ ਆ ਕਿ ਇਹ ਉਦੋਂ ਤੱਕ ਤੁਹਾਡਾ ਵਿਰੋਧ ਰਹੇਗਾ ਜਦੋਂ ਤੱਕ ਤੁਸੀਂ ਪੰਜਾਬ ਨੂੰ ਛੱਡ ਕੇ ਜਿਹੜੀ ਭਾਰਤੀ ਸਟੇਟ ਉਹ ਲਾਂਭੇ ਨਹੀਂ ਹੋ ਜਾਂਦੀ। ਸੋ ਅਸੀਂ ਆਪਣੇ ਪੰਜਾਬ ਨੂੰ ਇੱਕ ਮਾਡਲ ਹੋਏਗਾ ਦੁਨੀਆ ਦੀ ਧਰਤੀ ਤੇ ਖਾਲਿਸਤਾਨ ਦਾ, ਕਿ ਜੇ ਅੱਜ ਅਸੀਂ ਇੱਕ ਨੇਸ਼ਨਲੈਸ ਹੋ ਕੇ ਵੀ ਕੌਮ, ਅਸੀਂ ਬਾਬੇ ਨਾਨਕ ਦੇ ਉਹ 20 ਰੁਪਈਆਂ ਦੇ ਚਲਾਏ ਲੰਗਰ ਨੂੰ ਕੁੱਲ ਦੁਨੀਆ ਦੇ ਵਿੱਚ ਵਰਤਾ ਸਕਦੇ ਹਾਂ। ਕਿਤੇ ਵੀ ਕੋਈ ਆਫਤ ਆਵੇ ਤਾਂ ਫਿਰ ਤੁਸੀਂ ਇਹ ਸਾਨੂੰ ਪੰਜਾਬ ਦੀ ਆਵਾਮ ਨੂੰ ਸੋਚਣਾ ਪਏਗਾ। ਜੇ ਆਪਣਾ ਕੰਟਰੀ ਹੋਊਗਾ, ਆਪਣਾ ਖਾਲਿਸਤਾਨ ਹੋਏਗਾ, ਤੇ ਉੱਥੇ ਸਾਡੇ ਧਾਰਮਿਕ ਗ੍ਰੰਥ ਵੀ ਜਿਹੜੇ ਮਹਿਫੂਜ਼ ਰਹਿਣਗੇ, ਭਾਵੇਂ ਉਹ ਹਿੰਦੂ ਗ੍ਰੰਥ ਹੋਣੇ, ਮੁਸਲਮਾਨ ਗ੍ਰੰਥ ਹੋਵੇ, ਭਾਵੇਂ ਸਿੱਖਾਂ ਦਾ ਗ੍ਰੰਥ ਹੋਵੇ, ਇਕੁਅਲ ਰਾਈਟ ਹੋਣਗੇ। ਐਦਾਂ ਨਹੀਂ ਵੀ ਅੱਜ ਉਹਨਾਂ ਦੇ ਆਪਣੇ ਹਿੰਦੂ ਤਵੀਆਂ ਵਾਸਤੇ ਅਲੱਗ ਆ, ਉਹ ਜਿਨ੍ਹਾਂ ਵੀ ਦਲਿਤਾਂ ਦੀਆਂ ਬੱਚੀਆਂ ਦੇ ਰੇਪ ਕਰਨ, ਉਹ ਮੁਸਲਮਾਨਾਂ ਦੀਆਂ ਬੱਚੀਆਂ ਦੇ ਰੇਪ ਕਰਨ, ਸਿੱਖਾਂ ਦੀਆਂ ਬੱਚੀਆਂ ਦੇ ਨਾਲ ਧੱਕੇ ਕਰਨ, ਪਰ ਇਹ ਕਾਨੂੰਨ ਬਰਾਬਰ ਹੋਣਗੇ। ਉੱਥੇ ਕਿਸੇ ਦੇ ਨਾਲ ਕੋਈ ਧੱਕਾਸ਼ਾਹੀ ਨਹੀਂ ਹੋਏਗੀ। ਇਹ ਸਾਨੂੰ ਸੋਚਣ ਦੀ ਲੋੜ ਆ। ਅੱਜ ਅਸੀਂ ਭਾਰਤੀ ਹਕੂਮਤ ਨੂੰ ਇਹ ਜਿਹੜਾ ਮੈਸੇਜ ਜਿੱਥੇ ਦੇਣਾ ਆ ਕਿ ਇਹ ਤੁਹਾਡੇ, ਅਸੀਂ ਇਸ ਦਿਨ ਨੂੰ ਨਹੀਂ ਮੰਨਦੇ। ਇਹ 26 ਜਨਵਰੀ ਹੋਵੇ, 15 ਅਗਸਤ ਹੋਵੇ, ਤੁਹਾਡੀ ਸੈਲੀਬ੍ਰੇਸ਼ਨ, ਤੁਹਾਨੂੰ ਮੁਬਾਰਕ, ਪਰ ਅਸੀਂ ਜਿਹੜਾ ਸਾਡਾ ਪੰਜਾਬ ਆ ਉਹ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜੇ 1984 ਦੇ ਵਿੱਚ ਤੁਸੀਂ ਅਟੈਕ ਕਰਕੇ ਉਸ ਵੇਲੇ ਇੱਕ ਅਹਿਸਾਸ ਜਿਹੜਾ ਉਹ ਕਰਾ ਦਿੱਤਾ ਸਾਡੇ ਮੁਕੱਦਸ ਸਥਾਨਾਂ ਦੇ ਟੈਂਕਾਂ, ਤੋਪਾਂ ਦੇ ਨਾਲ, ਕਿੰਨੀਆਂ ਕੰਟਰੀਆਂ ਦਾ ਇਹਨਾਂ ਨੇ ਸਪੋਰਟ ਲੈ ਕੇ ਅਟੈਕ ਕੀਤਾ, ਪਰ ਉਸ ਵੇਲੇ ਵੀ ਉਸ ਵੇਲੇ ਦੇ ਸਾਡੇ ਨੌਜਵਾਨ ਸਿੰਘਾਂ ਨੇ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਦੇ ਵਿੱਚ ਭਾਰਤੀ ਹਕੂਮਤ ਨੂੰ ਲੋਹੇ ਦੇ ਚਣੇ ਚਵਾਏ ਆ। ਉਹ ਵੇਲਾ ਉਸ ਤਰੀਕੇ ਦੇ ਸੰਘਰਸ਼ ਦੇ ਨਾਲ ਜਵਾਬ ਦਿੱਤਾ। ਅੱਜ ਦਾ ਵੇਲਾ
ਇਹ ਸਾਨੂੰ ਇੰਟਰਨੈਸ਼ਨਲ ਲੈਵਲ ਤੇ ਅਸੀਂ ਅਲੱਗ-ਅਲੱਗ ਕੰਟਰੀਆਂ ਦੇ ਵਿੱਚ, ਵੱਡੀਆਂ ਕੰਟਰੀਆਂ ਦੇ ਵਿੱਚ ਡਾਇਸਪੋਰਾ 'ਚ ਸਿੱਖ ਰਹਿੰਦਾ ਆ। ਸਿੱਖ ਜਿਹੜਾ ਆ ਉਹ ਇਸ ਵੇਲੇ ਚਕੰਨਾ ਆ, ਸੁਚੇਤ ਆ, ਉਹ ਭਾਰਤੀ ਪਾਲਿਸੀਆਂ ਨੂੰ ਸਮਝਦਾ ਆ। ਅੱਜ ਅਸੀਂ ਕੰਪੈਰੀਜ਼ਨ ਕਰਦੇ ਆ, ਆਜ਼ਾਦੀ ਦੇ ਮਾਇਨੇ ਕੀ ਹੁੰਦੇ ਆ, ਆਜ਼ਾਦੀ ਦੇ ਮਾਇਨੇ ਕੀ ਹੁੰਦੇ ਆ। ਭਾਰਤ ਵਿੱਚ ਅਸੀਂ ਗੁਲਾਮ ਆ, ਪਰ ਜਦੋਂ ਅਸੀਂ ਇਹਨਾਂ ਕੰਟਰੀਆਂ 'ਚ ਆਣ ਕੇ ਦੇਖਦੇ ਆਜ਼ਾਦੀ ਦੇ ਮਾਇਨੇ ਕੀ ਆ, ਤਾਂ ਕੰਪੈਰੀਜ਼ਨ ਇਹਨਾਂ ਕੰਟਰੀਆਂ ਦੇ ਵਿੱਚ ਸਿੱਖ ਜਿਹੜਾ ਆ ਉਹ ਭਾਰਤ ਨਾਲੋਂ 100 ਗੁਣਾ ਚੰਗਾ ਆ। ਪਰ ਸਿੱਖਾਂ ਨੂੰ ਭਾਰਤ ਵਿੱਚ ਹੀ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਆ। ਉਸ ਕੰਟਰੀ ਦੇ ਵਿੱਚ ਸਾਨੂੰ ਇਕਜੁੱਟਤਾ ਦਿਖਾਣੀ ਪਏਗੀ ਤੇ ਉਹਦੇ ਨਾਲ ਹੀ ਅਸੀਂ ਜਿਹੜਾ ਆਪਣਾ ਸਾਡੀ ਕੌਮ ਦੀ, ਸਾਡੇ ਧਰਮ ਦੀ, ਸਾਡੇ ਪੰਜਾਬ ਦੀ, ਪੰਜਾਬੀਅਤ ਦੀ ਜਿਹੜੀ ਬਿਹਤਰੀ ਆ। ਜੀ ਬਿਲਕੁਲ ਹਿੰਮਤ ਸਿੰਘ ਜੀ। ਡਾਕਟਰ ਸਾਹਿਬ, ਜਾਂਦੇ ਜਾਂਦੇ ਇੱਕ ਅਖੀਰਲਾ ਸਵਾਲ, ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖ ਰਹੇ ਹਾਂ, ਗੱਲ ਕਰ ਰਹੇ ਹਾਂ, ਗੱਲ ਆ ਕੇ ਮੁੱਕਦੀ ਹੈ ਆਜ਼ਾਦੀ ਦੇ ਉੱਤੇ। ਹਿੰਮਤ ਸਿੰਘ ਹੋਰਾਂ ਨੇ ਵੀ ਜ਼ਿਕਰ ਕੀਤਾ, ਤੁਸੀਂ ਉਹਦੇ 'ਚ ਡਾਇਸਪੋਰਾ ਦੇ ਅਹਿਮ ਰੋਲ ਦੀ ਗੱਲ ਕੀਤੀ ਹੈ। ਜੇ ਹੁਣ ਇਹਦਾ ਦੇਖਣਾ ਹੋਵੇ ਵੀ ਇਸ ਵਕਤ ਜਿਹੜੇ ਹਾਲਾਤ ਨੇ, ਇਸ ਵਕਤ ਅਸੀਂ ਕਰ ਕੀ ਰਹੇ ਹਾਂ ਤੇ ਅੱਗੇ ਹੋਰ ਕੀ ਕਰਨਾ ਚਾਹੀਦਾ ਤਾਂ ਕਿ ਇਹ ਸਾਰੇ ਜਿਹੜੀ ਸਿਚੁਏਸ਼ਨ ਹੈ ਬਣੀ ਹੋਈ ਹੈ ਪੰਜਾਬ ਦੇ ਵਿੱਚ ਵੀ ਤੇ ਡਾਇਸਪੋਰਾ ਦੇ ਵਿੱਚ ਵੀ, ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ, ਗਾਂਹ ਚੱਲਦਿਆਂ ਹੋਇਆਂ ਇਹਦੇ 'ਚੋਂ ਕੋਈ ਜਿਹੜਾ ਆ ਉਸ ਪਾਸੇ ਵੱਲ ਕਦਮ ਪੁੱਟਿਆ ਜਾ ਸਕੇ ਤਾਂ ਕਿ ਜਿਹੜੇ ਹੱਕ ਨੇ ਉਹ ਲਏ ਜਾ ਸਕਣ? ਦੇਖੋ, ਜੇ ਤੁਸੀਂ ਤਾਰੀਖ ਦੇਖੋ, ਹਿਸਟਰੀ ਦੇਖੋ, ਤੇ ਬਹੁਤ ਵਾਰ ਜਿਹੜੀ ਪੋਲਿਟਿਕਸ ਹੈ ਔਰ ਖਾਸ ਤੌਰ ਤੇ ਜੀਓ ਪੋਲਿਟਿਕਸ, ਇਹ ਡਿਸਾਈਡਿੰਗ ਫੈਕਟਰ ਹੁੰਦਾ ਹੈ ਜਦੋਂ ਨਵੇਂ ਨੇਸ਼ਨ ਬਣਦੇ ਨੇ ਜਾਂ ਮੈਪ ਮੇਕਿੰਗ ਹੁੰਦੀ ਹੈ। ਜੇ ਹਿਟਲਰ ਔਰ ਮੁਸੋਲਿਨੀ ਚੈਲੰਜ ਬਣ ਕੇ ਨਾ ਖਲੋਂਦੇ ਤੇ ਸੈਕੰਡ ਵਰਲਡ ਵਾਰ ਨਹੀਂ ਸੀ ਹੋਣੀ। ਜੇ ਸੈਕੰਡ ਵਰਲਡ ਵਾਰ ਨਾ ਹੁੰਦੀ ਤੇ ਫਿਰ ਕਦੇ ਵੀ ਜਿਹੜੇ 60 ਮੁਲਕ ਅੰਗਰੇਜ਼ਾਂ ਦੀ ਗ੍ਰਿਫਤ ਚੋਂ ਨਿਕਲੇ ਅਗਲੇ 10-12 ਸਾਲਾਂ 'ਚ, ਉਹ ਨਹੀਂ ਸੀ ਨਿਕਲਣੇ। ਬੇਸ਼ੱਕ ਉਹਨਾਂ ਦੀਆਂ ਫੋਰਸਿਸ ਡਿਫੀਟ ਹੋਈਆਂ, ਹਿਟਲਰ ਔਰ ਮੁਸੋਲਿਨੀ ਦੀਆਂ, ਪਰ ਅੰਗਰੇਜ਼ ਇੰਨੇ ਕੁ ਕਰਜ਼ਾਈ ਹੋ ਗਏ ਕਿ ਉਹ ਅੱਗੋਂ ਜਿਹੜੀਆਂ ਉਹਨਾਂ ਨੇ ਬਸਤੀਆਂ ਪਹਿਲਾਂ ਦੀਆਂ ਬਣਾਈਆਂ ਸੀ ਉਹਨਾਂ ਨੂੰ ਰਿਟੇਨ ਨਹੀਂ ਸੀ ਕਰ ਸਕਦੇ। ਔਰ 1945 ਦੇ ਵਿੱਚ ਸੈਕੰਡ ਵਰਲਡ ਵਾਰ ਖਤਮ ਹੁੰਦਾ ਹੈ ਤੇ ਅਸੀਂ 2 ਸਾਲ ਬਾਅਦ ਦੇਖਦੇ ਹਾਂ ਕਿ ਸਬ ਕੰਟੀਨੈਂਟ ਦੀ ਡਿਵੀਜ਼ਨ ਹੁੰਦੀ ਹੈ। ਅੱਜ ਵੀ ਦੇਖੋ, ਇਹ ਠੀਕ ਹੈ ਵੀ ਅਸੀਂ ਉਹ ਓਪਰਚੁਨਿਟੀ ਉਦੋਂ ਮਿਸ ਕੀਤੀ, ਇਨ ਬਿਟਵੀਨ ਅਸੀਂ ਫਸ ਗਏ, ਸਟਰਗਲ ਹੈ, ਸੋਵੀਅਤ ਯੂਨੀਅਨ ਟੁੱਟ ਗਿਆ, 2 ਪੋਲਰ ਵਰਲਡ ਨਹੀਂ ਰਿਹਾ, ਸਾਡੇ ਚਾਂਸ ਹੋਰ ਘਟ ਗਏ ਕਿਉਂਕਿ ਅਮਰੀਕਾ ਇੱਕੋ ਇੱਕ ਸੁਪਰ ਪਾਵਰ ਬਣ ਗਿਆ, ਇੰਡੀਆ ਅਮਰੀਕਾ ਦੇ ਜਹਾਜ਼ ਤੇ ਚੜ ਗਿਆ। ਪਰ ਇਸ ਵੇਲੇ ਜਿਹੜਾ ਜੀਓ ਪੋਲਿਟਿਕਸ ਹੈ ਉਸ ਖਿੱਤੇ ਦੀ, ਜਿਹਦੇ ਚਾਈਨਾ, ਰਸ਼ੀਆ, ਈਰਾਨ ਇੱਕ ਬਲੌਕ 'ਚ ਆ ਗਏ, ਭਾਰਤ ਬਿਲਕੁਲ ਅਮਰੀਕਾ ਦੀ ਗੋਦ ਦੇ ਵਿੱਚ ਆ ਗਿਆ। ਨਤੀਜੇ ਦੇ ਤੌਰ ਤੇ ਜਿਵੇਂ ਚਾਈਨਾ ਨੇ ਪਿਛਲੇ 1 ਸਾਲ 'ਚ ਆਲਮੋਸਟ ਜੂਨ 2020 ਤੋਂ ਬਾਅਦ ਹਜ਼ਾਰਾਂ ਸਕੁਅਰ ਕਿਲੋਮੀਟਰ ਟੈਰੀਟਰੀ ਭਾਰਤ ਤੋਂ ਖੋਹ ਲਈ ਔਰ ਉਹ ਸਾਊਥ ਤਿੱਬਤ, ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਕਹਿੰਦੇ ਆ। 15 ਇਲਾਕਿਆਂ ਦੇ ਨਾਂ ਉਹਨਾਂ ਨੇ ਮੈਂਡਰਿਨ ਜ਼ਬਾਨ ਦੇ ਵਿੱਚ ਰੱਖੇ ਨੇ। ਹੁਣ ਜਿਹੜਾ ਅਸੀਂ ਕਨਫਲਿਕਟ ਵੱਲ ਦੇਖ ਰਹੇ ਹਾਂ, ਯੂਕਰੇਨ ਦੇ ਮੁੱਦੇ ਤੇ ਰਸ਼ੀਆ ਔਰ ਦੂਸਰੇ ਪਾਸੇ ਅਮਰੀਕਾ ਔਰ ਨੈਟੋ ਆਮੋ ਸਾਹਮਣੇ ਨੇ। ਈਵਨ ਜਿਹੜਾ ਯਮਨ ਦੇ ਵਿੱਚ ਸਿਵਲ ਵਾਰ ਦੀ ਜਿਹੜੀ ਅੱਗ ਹੈ ਉਹ UAE ਤੱਕ ਪਹੁੰਚੀ ਹੈ। ਉਹਨਾਂ ਦੇ ਡਰੋਨ ਜਿਹੜੇ ਨੇ ਉਹ UAE ਆਬੂ ਧਾਬੀ ਦੇ ਵਿੱਚ 3 ਮਾਰੇ ਗਏ, ਜਿਨ੍ਹਾਂ 'ਚ 2 ਪੰਜਾਬੀ ਸਿੱਖ ਨੇ ਜਿਹੜੇ ਵਿਚਾਰੇ ਉੱਥੇ ਮਿਹਨਤ ਕਰਨ ਗਏ ਸੀ। ਹੁਣ ਇਸ ਸਾਰੇ ਸਿਸਟਮ, ਜਿਸ ਗੱਲ ਦਾ ਧਿਆਨ ਰਹੇ ਕਿ ਸਿੱਖ ਕੌਮ 600 ਕਿਲੋਮੀਟਰ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਬੈਠੀ ਹੈ। ਸਾਡਾ ਖਿੱਤਾ ਜਿੱਥੇ ਸਾਡੀ ਜ਼ਮੀਨ ਜ਼ਰਖੇਜ਼ ਹੈ ਔਰ ਦੁਨੀਆ 'ਚ ਅੱਜ ਜਦੋਂ ਵਨ ਬੈਲਟ ਵਨ ਰੋਡ ਦੇ ਇਨੀਸ਼ੀਏਟਿਵ ਦੀ ਗੱਲ ਹੋ ਰਹੀ ਹੈ ਤੇ ਸਾਡੀ ਅਹਿਮੀਅਤ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਪਾਕਿਸਤਾਨ ਦੇ ਵਿੱਚ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ ਔਰ ਇਸ ਵੇਲੇ ਪਾਕਿਸਤਾਨ ਦੀ ਹਕੂਮਤ ਵੱਲੋਂ ਸਿੱਖ ਇਤਿਹਾਸਕ ਗੁਰਦੁਆਰਿਆਂ ਨੂੰ ਰੈਨੋਵੇਟ ਕਰਕੇ ਖੋਲ੍ਹਣ ਦੀ ਲਾਈਨ, ਇਹ ਦੱਸਦੀ ਹੈ ਕਿ ਪਾਕਿਸਤਾਨ ਨੇ ਸਿੱਖਾਂ ਦੀ ਯੂਨੀਕਨੈਸ ਨੂੰ ਵੀ ਕਬੂਲਿਆ ਔਰ ਉਹ ਸਾਡੇ ਲਈ ਇੱਕ ਕ੍ਰੈਡੀਬਿਲਟੀ ਦੀ ਲਾਈਨ ਹੈ ਜਿਹਦੇ ਥੱਲੇ ਸਾਨੂੰ ਇਹ ਦੇਖਣਾ ਪਏਗਾ। ਬੇਸ਼ੱਕ ਲੋਕਲ ਚੋਣਾਂ ਅੱਜ ਅਸੈਂਬਲੀ ਦੀਆਂ ਨੇ, ਫਿਰ ਪੰਚਾਇਤਾਂ ਦੀਆਂ ਆ ਜਾਣਗੀਆਂ, ਕੋਈ ਹੋਰ, ਉਹ ਇੱਕ ਚਾਲੂ ਜਿਹਾ ਕੰਮ ਹੈ ਜਿਹੜਾ ਹੁੰਦੇ ਰਹਿਣਾ। ਪਰ ਸਾਡਾ ਜਿਹੜਾ ਦਾਇਰਾਕਾਰ ਹੈ, ਜਿਵੇਂ ਅਸੀਂ 5 ਮਿਲੀਅਨ ਤੋਂ ਜ਼ਿਆਦਾ ਸਿੱਖ ਡਾਇਸਪੋਰਾ ਦੀ ਗੱਲ ਕਰਦੇ ਹਾਂ, ਸਾਡਾ ਇਹ ਫਰਜ਼ ਹੈ, ਕਿਉਂਕਿ ਤੁਸੀਂ ਪੁੱਛਿਆ ਵੀ ਕੀ ਕਰਨਾ ਬਣਦਾ ਹੈ, ਕਿ ਇਹ ਜਿਹੜਾ ਜੀਓ ਪੋਲਿਟਿਕਸ ਦੀ ਤਬਦੀਲੀ ਦੇ ਵਿੱਚ ਸਿੱਖ ਫੈਕਟਰ ਦਾ ਉਭਾਰ ਔਰ ਕਿਸਾਨ ਲਹਿਰ, ਬੇਸ਼ੱਕ ਨਿਕੰਮੀ ਲੀਡਰਸ਼ਿਪ ਨੇ ਸਿੱਖੀ ਵੈਲਿਊਜ਼ ਨਾਲੋਂ ਇਹਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਜੱਗ ਜਾਣਦਾ ਕਿ ਜਿਹੜੀ ਮੋਦੀ ਦੀ ਸਰਕਾਰ 7 ਸਾਲ 'ਚ ਕਿਸੇ ਅੱਗੇ ਨਹੀਂ ਸੀ ਝੁਕੀ, ਉਹਦੀ ਧੌਣ 'ਚ ਸਰੀਆ ਫਸਿਆ ਹੋਇਆ ਸੀ,
ਉਹ ਸਿੱਖ ਕੌਮ ਨੇ ਉਹਨੂੰ ਝੁਕਾਇਆ। ਯੂਨੀਕ ਦੋਨੋਂ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ, ਔਰ ਇਹ ਸਿੱਖਾਂ ਦਾ ਮਸਲ, ਇਸ ਦਾ ਇਹ ਸਬੂਤ ਹੈ ਕਿ ਜਿਹੜਾ ਦੁਨੀਆ ਨੇ ਦੇਖਿਆ। ਸੋ ਅਸੀਂ ਕਮਜ਼ੋਰ ਲੋਕ, ਵਿਕੇ ਹੋਏ ਲੋਕ, ਮੋਦੀ ਕਰੋਨੀਜ਼, ਸੈਲ ਆਊਟ ਲੋਕ, ਉਹਨਾਂ ਵੱਲ ਬਹੁਤਾ ਧਿਆਨ ਨਾ ਦਈਏ। ਉਹ ਪਹਿਲਾਂ ਵੀ ਰਹੇ ਨੇ, ਅੱਜ ਵੀ ਰਹਿਣੇ ਨੇ। ਲੇਕਿਨ ਤੁਸੀਂ ਸਟਰੈਂਥਸ ਦੇ ਜੇ ਨੁਕਤੇ ਤੋਂ ਦੇਖੋ ਕਿ ਅਸੀਂ ਬਿਨਾਂ ਨੇਸ਼ਨ ਹੁੰਦਿਆਂ ਦੁਨੀਆ ਦੇ ਵਿੱਚ ਇੱਕ ਨੇਸ਼ਨ ਦੇ ਤੌਰ ਤੇ ਆਪਣੀ ਹੋਂਦ ਮਨਵਾਈ ਹੈ। ਭਾਈ ਹਿੰਮਤ ਸਿੰਘ ਹੋਰਾਂ ਨੇ ਦੱਸਿਆ, ਉਹ ਸਟੇਟ ਆਫ ਨਿਊ ਜਰਸੀ ਹੋਏ, ਕਨੈਟੀਕਟ ਹੋਏ, ਪੈਨਸਿਲਵੇਨੀਆ ਹੋਏ, ਕੈਲੀਫੋਰਨੀਆ ਹੋਏ, ਉਹ ਨਵੰਬਰ 84 ਨੂੰ ਜੈਨੋਸਾਈਡ ਮੰਨਦੇ ਨੇ। ਹੁਣ ਜਦੋਂ ਤੁਸੀਂ ਇੱਕ ਐਜ਼ ਏ ਜੈਨੋਸਾਈਡ, ਇੱਕ ਪਰਸੀਕਿਊਟਡ ਮਾਈਨੋਰਿਟੀ ਆਪਣੇ ਆਪ ਨੂੰ ਇੰਟਰਨੈਸ਼ਨਲ ਅਰੀਨਾ 'ਚ ਰੈਕਗਨਾਈਜ਼ ਕਰਵਾਇਆ, ਤੇ ਜੈਨੋਸਾਈਡ ਤੋਂ ਬਾਅਦ ਕੀ ਹੁੰਦਾ? ਅਕਾਊਂਟੇਬਿਲਿਟੀ। ਜੇ ਜੂਇਸ਼ ਜੈਨੋਸਾਈਡ ਦੁਨੀਆ ਨੇ ਮੰਨਿਆ ਤੇ ਅਕਾਊਂਟੇਬਿਲਿਟੀ ਚੋਂ ਕੀ ਨਿਕਲਿਆ? ਇਜ਼ਰਾਈਲ। ਭਾਵੇਂ ਅਸੀਂ ਸਪੋਰਟ ਨਹੀਂ ਕਰਦੇ ਜੋ ਸਟੇਟ ਆਫ ਇਜ਼ਰਾਈਲ ਜਿਹੜੇ ਫਲਸਤੀਨੀਆਂ ਨਾਲ ਕਰ ਰਿਹਾ, ਪਰ ਮੈਂ ਇੱਕ ਸਿਧਾਂਤ ਦੀ ਗੱਲ ਕਰ ਰਿਹਾ। ਸੋ ਇਹਨੇ ਸਿੱਖਾਂ ਦਾ ਪੋਲੀਟੀਕਲ ਮਸਲ ਦੱਸਿਆ। ਜੇ ਕੈਨੇਡਾ ਦੀ ਤੀਸਰੀ ਵੱਡੀ ਧਿਰ ਪਾਰਟੀ ਜਿਹੜੀ ਆ, ਉਹਦਾ ਹੈੱਡ ਅੰਮ੍ਰਿਤਧਾਰੀ ਸਿੰਘ ਹੈ। ਅਸੀਂ ਅਮਰੀਕਾ ਦੇ ਵਿੱਚ ਜੇ ਯੂਐਸ ਕਾਂਗਰੈਸ਼ਨਲ ਸਿੱਖ ਕਾਕਸ ਦੀ ਗੱਲ ਕਰਦੇ ਹਾਂ, 50 ਤੋਂ ਜ਼ਿਆਦਾ ਕਾਂਗਰਸਮੈਨ ਬਾਈ ਪਾਰਟੀਸਨ ਉਹ ਸਿੱਖ ਕਾਕਸ ਦਾ ਹਿੱਸਾ ਨੇ। ਇੱਥੇ ਕਈ ਜਿਹੜੇ ਰੈਕਗਨਾਈਜ਼ ਮੁਲਕ ਨੇ ਉਹਨਾਂ ਦੀਆਂ ਕਾਕਸਿਸ ਨਹੀਂ ਹੈਗੀਆਂ। ਸੋ ਇਹ ਸਾਡੀ, ਅਸੀਂ ਕਮਜ਼ੋਰ ਪੱਖ ਨਾ ਦੇਖੀਏ। ਹਾਂ, ਡਾਇਸਪੋਰਾ ਸਿੱਖਾਂ ਨੂੰ ਆਰਗੇਨਾਈਜ਼ ਹੋਣ ਦੀ ਲੋੜ ਹੈ। ਵਰਲਡ ਸਿੱਖ ਪਾਰਲੀਮੈਂਟ ਸਾਡੇ ਕੋਲ ਹੁਣ ਇੱਕ ਉਹ ਬਾਡੀ ਹੈ ਜਿਹੜੀ ਕਿ ਸਰਬੱਤ ਖਾਲਸਾ 2015 ਚੋਂ ਨਿਕਲਦੀ ਹੈ। ਇਹਨੂੰ ਸਟਰੋਂਗਰ ਕਰੀਏ। ਔਰ ਮੈਂ ਨਾਲ ਦੀ ਨਾਲ ਰੈਕਗਨਾਈਜ਼ ਕਰਨਾ ਚਾਹਾਂਗਾ ਕਿ ਸਿੱਖਸ ਫਾਰ ਜਸਟਿਸ ਜਿਹਦੀ ਰੈਫਰੈਂਡਮ 2020 ਮੁਹਿੰਮ ਨੂੰ ਯੂਕੇ ਦੇ ਵਿੱਚ ਸਿੱਖਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ, ਯੂਰਪ ਦੇ ਵਿੱਚ ਦਿੱਤਾ ਹੈ। ਇਹ ਗੱਲ ਸਾਬਤ ਕਰਦੀ ਹੈ, ਕਿਉਂਕਿ ਜਿਹੜੀ ਇੰਡੀਅਨ ਗਵਰਨਮੈਂਟ ਦਾ ਇਹ ਪ੍ਰੋਪੇਗੈਂਡਾ ਸੀ ਕਿ ਜੀ ਇਹ ਮੁੱਠੀ ਭਰ ਲੋਕ ਇਹਨਾਂ ਨੇ ਆਪਣੀਆਂ ਦੁਕਾਨਾਂ ਚਲਾਈਆਂ ਹੋਈਆਂ, ਸਿੱਖ ਉਸ ਆਵਾਜ਼ ਦੀ ਉਡੀਕ 'ਚ ਨੇ, ਉਸ ਕ੍ਰੈਡੀਬਲ ਲੀਡਰਸ਼ਿਪ ਦੀ ਉਡੀਕ 'ਚ ਨੇ ਜਿਹੜੀ ਖਾਲਿਸਤਾਨ ਡਿਲੀਵਰ ਕਰ ਸਕੇ। ਔਰ ਜਿਉਂ ਹੀ ਅਸੀਂ ਇਸ ਪਲੇਟਫਾਰਮ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਫੰਕਸ਼ਨਲ ਕਰਾਂਗੇ, ਸਾਰੀਆਂ ਜਥੇਬੰਦੀਆਂ, ਧਿਰਾਂ, ਤਾਂ ਇਹਦੇ ਲਈ ਸਪੇਸ ਹੈ ਹਰ ਇੱਕ ਦੇ ਕੋਲ ਕਿ ਭਾਈ ਉਹ ਵਿਦਨ ਦਾ ਸਟਰਕਚਰ ਕੰਮ ਕਰ ਸਕਦਾ। ਸੋ ਮੈਂ ਸਮਝਦਾ ਵੀ ਸਾਡੇ ਲਈ ਚਾਨਣ ਹੀ ਚਾਨਣ ਹੈ। ਅਕਸਰ ਮੈਂ ਸੁਗੰਧ ਸਮੀਰ ਦੀਆਂ ਇਹ ਦੋ ਲਾਈਨਾਂ ਰਿਪੀਟ ਕਰਦਾ। ਹੁਣ ਵੀ ਕਨਕਲੂਜਨ 'ਚ ਮੈਂ ਇਹ ਕਹਿਣਾ ਚਾਹੁੰਦਾ ਕਿ ਝਲਕ ਸੁੰਦਰ ਤੋਂ ਰੋਸ਼ਨ ਪੰਧ ਹੋਏ, ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਹਿੰਮਤ ਸਿੰਘ ਜੀ, ਤੁਹਾਡਾ ਵੀ ਤੇ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ। ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, 26 ਜਨਵਰੀ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾ ਰਹੇ ਆ। ਇਸ ਦੇ ਥੱਲੇ ਜਿਹੜਾ ਇਹ ਅੱਜ ਦਾ ਸ਼ੋਅ ਸੀ, ਡਿਸਕਸ਼ਨ ਸੀ, ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦਿਆਂ, TV 84 ਨੂੰ ਇਸ ਪਲੇਟਫਾਰਮ ਨੂੰ ਚੱਲਦਿਆਂ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ, ਜਾਂ ਚੈੱਕ ਰਾਹੀਂ ਵੀ ਡੋਨੇਸ਼ਨਸ ਆਪਣੀਆਂ ਤੁਸੀਂ ਭੇਜ ਸਕਦੇ ਹੋ। TV 84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਦਿੱਤੇ ਹੋਏ ਫੋਨ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ ਸੰਪਰਕ ਕਰ ਸਕਦੇ ਹੋ, ਡਾਇਰੈਕਟ ਕਾਲਸ ਰਾਹੀਂ, ਮੈਸੇजेस ਰਾਹੀਂ ਜਾਂ WhatsApp ਰਾਹੀਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।